ਇੰਡੀਆ ਜਿਹੜਾ ਹੈ ਉਹ ਫੋਰਨ ਇੰਟਰਫੇਰੈਂਸ ਕਰਦਾ ਥਰੂ ਡਿਪਲੋਮੈਟਿਕ ਆਫੀਸ਼ੀਅਲਸ। ਉਹ ਕਲੈਂਡੈਸਟਿਨਲੀ ਲੁਕੇ ਛਿਪੇ ਢੰਗ ਦੇ ਨਾਲ ਜਿਹੜਾ ਇਲਿਸਿਟ ਫਾਈਨੈਂਸ਼ੀਅਲ ਸਪੋਰਟ ਅੱਡ ਕੈਨੇਡਾ ਦੇ ਪੋਲੀਟੀਸ਼ੀਅਨਸ ਨੂੰ, ਤਾਂ ਕਿ ਪ੍ਰੋ ਇੰਡੀਆ ਕੈਂਡੀਡੇਟ ਜਿਹੜੇ ਨੇ ਉਹਨਾਂ ਨੂੰ ਇਲੈਕਸ਼ਨ ਵਿੱਚ ਜਿਤਾਇਆ ਜਾ ਸਕੇ। ਇਹ ਜ਼ਰੂਰੀ ਨਹੀਂ ਹੈ ਵੀ ਜਿਨ੍ਹਾਂ ਕੈਂਡੀਡੇਟਸ ਨੂੰ ਹਰਾਉਣਾ ਚਾਹੁੰਦੇ ਸੀ ਜਾਂ ਜਿਤਾਉਣਾ ਚਾਹੁੰਦੇ ਸੀ ਉਹ ਸਿੱਧੇ ਤੌਰ 'ਤੇ ਕੋਈ ਇੰਡੀਆ ਤੋਂ ਪੈਸੇ ਲੈ ਰਹੇ ਹੋਣ, ਪਰ ਇੰਡੀਅਨ ਗੌਰਮੈਂਟ ਸਿੱਧੇ ਤੌਰ ਦੇ ਉੱਤੇ ਆਪਣੇ ਪ੍ਰੋਕਸੀ, ਉਹਨਾਂ ਦੇ ਸਿੱਧੇ ਡਿਪਲੋਮੈਟ ਔਰ ਉਹਨਾਂ ਦੀਆਂ ਪ੍ਰੋਕਸੀਜ਼ ਇਨਵੋਲਵ ਸੀ। ਇੰਡੀਆ ਨੇ ਕੈਨੇਡਾ ਨੂੰ ਪ੍ਰੈਸ਼ਰ ਕਰਨ ਦੀ ਕੋਸ਼ਿਸ਼ ਕੀਤੀ ਕੈਨੇਡੀਅਨ ਲਾਅ ਦੇ ਨੂੰ ਵਾਇਓਲੇਟ ਕਰਕੇ, ਤਾਂ ਕਿ ਜਿਹੜੇ ਇੰਡੀਪੈਂਡੈਂਟ ਖਾਲਿਸਤਾਨ ਦੇ ਸਪੋਰਟਰ ਨੇ ਉਹਨਾਂ ਨੂੰ ਹਰਾਇਆ ਜਾ ਸਕੇ। ਇਹਨਾਂ ਦਾ ਖਾਸ ਟਾਰਗੇਟ 8 ਲੱਖ ਸਿੱਖ ਡਾਇਸਪੋਰਾ ਜਿਹੜਾ ਕੈਨੇਡਾ 'ਚ ਹੈ, ਤਾਂ ਕਿ ਉਹਨਾਂ 'ਚੋਂ ਜਿਹੜੇ ਪ੍ਰੋ ਇੰਡੀਆ ਲੋਕ ਨੇ ਉਹਨਾਂ ਨੂੰ ਅੱਗੇ ਲਿਆਂਦਾ ਜਾਏ ਔਰ ਐਂਟੀ ਖਾਲਿਸਤਾਨ ਨੈਰੇਟਿਵ ਸਿਰਜਿਆ ਜਾਏ। ਵਾਇਲੈਂਟ ਕ੍ਰਿਮੀਨਲ ਐਕਟੀਵਿਟੀ ਕੈਨੇਡਾ, ਜਿਹਦੇ 'ਚ ਹੋਮੀਸਾਈਡ, ਐਕਸਟੋਰਸ਼ਨ, ਕਨੈਕਸ਼ਨਸ ਟੂ ਦਾ ਉਹਨਾਂ ਦਾ ਸੰਬੰਧ ਇੰਡੀਅਨ ਏਜੰਟਾਂ ਦੇ ਨਾਲ ਹੈ, ਔਰ ਇਹ ਜਿਹੜੀ ਕਲਾਸੀਫਾਈਡ ਐਵੀਡੈਂਸ ਅਸੀਂ ਦੇਖੀ ਹੈ ਉਹਦੇ ਨਾਲ ਇਹ ਮੈਚ ਕਰਦੀ ਹੈ। Sikhs across the country are calling for a fresh inquiry to examine the circumstances leading to Bhai Hardeep Singh Nijjar's assassination and any other violent activity linked to agents of Government of India. RCMP ਆ ਕੇ ਹਰਦੀਪ ਸਿੰਘ ਨਿੱਜਰ ਨੂੰ ਵਾਰਨ ਕਰ ਰਹੀ ਹੈ, ਪਰ ਤੁਸੀਂ ਪ੍ਰੋਟੈਕਸ਼ਨ ਕਿਉਂ ਨਹੀਂ ਦੇ ਰਹੇ? ਬਿਲਕੁਲ। ਔਰ ਇੰਡੀਅਨ ਫੋਰਨ ਇੰਟਰਫੇਰੈਂਸ ਨੂੰ ਰੋਕਣ ਦੇ ਲਈ ਡਿਸਾਈਸਿਵ ਐਕਸ਼ਨ ਨਹੀਂ ਸੀ ਜਦੋਂ ਤੱਕ ਕਿ ਹਰਦੀਪ ਸਿੰਘ ਨਿੱਜਰ ਦਾ ਮਰਡਰ ਨਹੀਂ ਹੋ ਜਾਂਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ, ਆਦਾਬ, ਅਰਜ਼। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ ਫਿਰ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਮਨਜੀਤ ਸਿੰਘ ਵੀ ਸਟੂਡੀਓ 'ਚ ਮੇਰੇ ਨਾਲ ਸ਼ਾਮਿਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂ ਜੀ ਨੀਲਮ ਕੌਰ ਜੀ, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ, ਸੋਹਣੇ, ਸਿਆਣੇ ਟੀਵੀ 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਵਾਲੇਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ। ਜੀ ਡਾਕਟਰ ਸਾਹਿਬ, ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਮਿਹਰਬਾਨੀ। ਜੀ ਡਾਕਟਰ ਸਾਹਿਬ, ਅੱਜ 29 ਜਨਵਰੀ 2025 16 ਮਾਘ ਨਾਨਕਸ਼ਾਹੀ ਸੰਮਤ 556 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦਾ ਵਿਊਅਰਸ, ਜੇ ਤੁਸੀਂ ਹੱਕ, ਸੱਚ, ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬਲਫਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ, ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ ਟੀਵੀ 84 ਨਾਲ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ, ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਅੱਜ ਦੀ ਸਪਾਂਸਰਸ਼ਿਪ ਦੇ ਬਾਰੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਵਰਜੀਨੀਆ ਤੋਂ ਸਰਦਾਰ ਕਰਮਵੀਰ ਸਿੰਘ ਜਰਾ ਵੱਲੋਂ। ਸੋ ਇਹਨਾਂ ਨੇ ਟੀਵੀ 84 ਦੀ ਚੜ੍ਹਦੀ ਕਲਾ ਤੇ ਸਿੱਖ ਕੌਮ ਦੀ ਨੂੰ ਖਾਲਿਸਤਾਨ ਆਪਣਾ ਘਰ ਮਿਲੇ ਉਸ ਵਾਸਤੇ ਅਰਦਾਸ ਕੀਤੀ ਹੈ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਕਰਮਵੀਰ ਸਿੰਘ ਜੀ ਉਹਨਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984, ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ, ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕੈਨੇਡਾ ਦੇ ਹਵਾਲੇ ਨਾਲ ਕਿ ਕੈਨੇਡਾ ਦੀ ਜਸਟਨ ਟਰੂਡੋ ਸਰਕਾਰ ਵੱਲੋਂ ਫੈਡਰਲ ਚੋਣਾਂ ਵਿੱਚ ਵਿਦੇਸ਼ੀ ਦਖਲਅੰਦਾਜ਼ੀ ਦੀ ਪੜਤਾਲ ਲਈ ਬਣਾਏ ਕਮਿਸ਼ਨ ਨੇ ਆਪਣੀ ਰਿਪੋਰਟ ਜਿਹੜੀ ਹੈ ਉਹ ਦੇ ਦਿੱਤੀ ਹੈ ਔਰ 123 ਸਫ਼ਿਆਂ ਦੀ ਇਸ ਰਿਪੋਰਟ ਵਿੱਚ ਕਮਿਸ਼ਨ ਨੇ ਕੈਨੇਡੀਅਨ ਮਾਮਲਿਆਂ ਵਿੱਚ ਭਾਰਤ ਤੇ ਚੀਨ ਦੀ ਸਿੱਧੀ ਦਖਲਅੰਦਾਜ਼ੀ ਨੂੰ ਕਬੂਲਿਆ ਔਰ ਇਸ ਸੰਬੰਧੀ ਕਮਿਸ਼ਨ ਨੇ ਆਪਣੀਆਂ ਰੈਕਮੈਂਡੇਸ਼ਨ ਵੀ ਦਿੱਤੀਆਂ ਔਰ ਭਾਰਤ ਨੇ ਕਮਿਸ਼ਨ ਦੀ ਰਿਪੋਰਟ ਨੂੰ ਮੁੱਢੋਂ ਸੁੱਢੋਂ ਹੀ ਨਕਾਰਿਆ ਔਰ ਕੈਨੇਡਾ ਤੇ ਦੋਸ਼ ਲਗਾਇਆ ਕਿ ਉਹ ਭਾਰਤ ਦੇ ਮਾਮਲਿਆਂ ਵਿੱਚ ਦਖਲਅੰਦਾਜ਼ੀ ਕਰ ਰਿਹਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਬੇਟਾ ਕਰਮਜੀਤ ਸਿੰਘ
ਵਰਜੀਨੀਆ, ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਜੀ ਵਕਤ ਇੰਨੀ ਤੇਜ਼ੀ ਨਾਲ ਗੁਜ਼ਰਦਾ ਹੈ ਕਿ ਤੁਸੀਂ ਕਈ ਵਾਰ ਜਦੋਂ ਪਿੱਛੇ ਮੁੜ ਕੇ ਦੇਖਦੇ ਹੋ ਤਾਂ ਲੱਗਦਾ ਹੈ ਵੀ ਇਹ ਤਾਂ ਕੱਲ੍ਹ ਦੀ ਗੱਲ ਸੀ। ਕਰਮਵੀਰ ਸਿੰਘ ਬਹੁਤ ਛੋਟਾ ਸੀ, ਸ਼ਾਇਦ 1.5 ਜਾਂ 2 ਸਾਲ ਦਾ, ਜਦੋਂ ਕਿ ਉਹਨਾਂ ਦੇ ਪਿਤਾ ਜੀ ਫੂਲਾ ਸਿੰਘ, ਉਹਨਾਂ ਦਾ ਮਰਡਰ ਹੋ ਗਿਆ ਸੀ। ਉਹ ਟੈਕਸੀ ਚਲਾਉਂਦੇ ਸੀ ਔਰ ਦਿਨ ਦੇ ਵੇਲੇ ਟੈਕਸੀ ਲੈ ਕੇ ਉਹ ਗਏ ਮੈਰੀਲੈਂਡ ਦੇ ਇੱਕ ਇਲਾਕੇ 'ਚ, ਔਰ ਉੱਥੇ ਕਿਸੇ ਨੇ ਜਿਹੜਾ ਉਹਨਾਂ ਦਾ ਜਿਹੜਾ ਪੈਸੇਂਜਰ ਹੀ ਸੀ, ਉਹਨੇ ਜਿਹੜਾ ਉਹ ਪੈਸੇ ਖੋਹਣੇ ਚਾਹੇ ਤੇ ਭਾਵੇਂ ਉਹਨੇ ਰੱਖੀ ਪਿਸਤੌਲ, ਉਹ ਕੱਢ ਹੀ ਰਿਹਾ ਸੀ ਤੇ ਗੋਲੀ ਚੱਲ ਗਈ ਤੇ ਉਹਨਾਂ ਦੀ ਡੈਥ ਹੋ ਗਈ। ਤੇ ਬਹੁਤ ਛੋਟਾ ਸੀ ਔਰ ਇੱਕ ਬਹੁਤ ਵੱਡੀ ਟ੍ਰੈਜੇਡੀ ਸੀ। ਫੂਲਾ ਸਿੰਘ ਭਾਈ ਨਰਿੰਦਰ ਸਿੰਘ ਹੋਰਾਂ ਦੇ ਬ੍ਰਦਰ ਇਨ ਲਾ ਸਨ। ਔਰ ਮੈਂ ਦੇਖਦਾ ਕਿ ਵੀ ਕਿਵੇਂ ਮਾਂ ਨੇ ਵੀ ਘਾਲਣਾ ਘਾਲੀ, ਸਰ ਨਰਿੰਦਰ ਸਿੰਘ ਘਰੋਂ, ਉਹਨਾਂ ਦੇ ਭੈਣ ਜੀ, ਸਾਰੇ ਪਰਿਵਾਰ ਨੇ। ਅੱਜ ਉਹ ਸੋਹਣਾ ਜਵਾਨ ਗੱਭਰੂ ਹੈ ਕਰਮਵੀਰ ਸਿੰਘ, 6 ਫੁੱਟ ਲੰਮਾ, ਕੰਪਿਊਟਰ ਇੰਜੀਨੀਅਰ ਹੈ ਔਰ ਹੁਣ ਇਸ ਕਾਬਲ ਹੋਇਆ ਕਿ ਉਹਨੇ ਆਪਣੇ ਦਸਵੰਧ ਚੋਂ, ਆਪਣੀ ਕਮਾਈ ਚੋਂ TV 84 ਨੂੰ ਸਪਾਂਸਰ ਕੀਤਾ। ਹਾਲਾਂਕਿ ਇਹਨਾਂ ਦੇ ਫਾਦਰ ਫੂਲਾ ਸਿੰਘ ਉਹ ਵੀ ਬਹੁਤ ਸੇਵਾਦਾਰ ਬਿਰਤੀ ਦੇ। ਜਦੋਂ ਪਹਿਲੀ ਵਾਰ ਮੈਂ ਕੈਲੀਫੋਰਨੀਆ ਤੋਂ ਵਰਜੀਨੀਆ ਆਇਆ ਤੇ ਬਹੁਤ ਜ਼ਿਆਦਾ ਸੇਵਾ ਦਾ ਚਾਅ, ਜਦੋਂ ਅਸੀਂ ਉੱਥੋਂ ਕੋਈ ਬੱਸ ਭਰ ਕੇ ਲਿਆਉਣੀ ਵਾਸ਼ਿੰਗਟਨ ਤੋਂ ਪ੍ਰੋਟੈਸਟ ਦੇ ਲਈ ਨਿਊਯਾਰਕ, ਤੇ ਸਵੇਰੇ 2-2:30 ਵਜੇ ਉੱਠ ਕੇ ਸਭ ਦੇ ਲਈ ਆਪਣੀ ਭੈਣ ਨਾਲ ਰਲ ਕੇ ਪਰੌਂਠੇ ਤਿਆਰ ਕਰ ਰਹੇ ਹੋਣਾ, ਹਰ ਥਾਂ ਬਹੁਤ ਨਿਸ਼ਕਾਮ। ਔਰ ਜਦੋਂ ਬਹੁਤ ਛੋਟਾ ਹੀ ਸੀ ਤੇ ਉਹਨਾਂ ਦੇ ਘਰੋਂ ਭੈਣ ਜੀ ਪਰਮਜੀਤ ਕੌਰ, ਉਹ ਕਹਿੰਦੇ ਨੇ, ਉਹਨਾਂ ਨੇ ਕਹਿਣਾ ਕਿ ਵੀ ਇਹ ਜੇ ਕਰਮਵੀਰ ਵੱਡਾ ਹੋਇਆ ਤੇ ਇਹਨਾਂ ਨੂੰ ਅਸੀਂ ਡਾਕਟਰ ਸਾਹਿਬ ਦੀ ਸੇਵਾ ਲਈ ਰੱਖ ਦੇਣਾ। ਸੋ ਕੁਦਰਤ ਕਿਵੇਂ ਜਿਹੜੀ ਹੈ ਉਹ ਕਈ ਵਾਰ ਏਡੇ ਵੱਡੇ ਭਾਣੇ ਵਾਪਰਦੇ ਨੇ, ਪਰ ਫਿਰ ਉਸ ਚੋਂ ਹੀ ਇਹ ਵੀ ਇਨਸਾਨੀ ਨੇਚਰ ਦੇ ਵਿੱਚ ਕੁਦਰਤ ਨੇ ਵੱਡੀਆਂ ਵੱਡੀਆਂ ਟ੍ਰੈਜਡੀਜ਼ ਨੂੰ, ਜਿਹੜਾ ਉਸ ਜ਼ਖਮ ਨੂੰ ਜਿਹੜਾ ਉਹ ਹੀਲਿੰਗ ਵੀ ਹੁੰਦੀ ਹੈ, ਲਾਈਫ ਫਿਰ ਮੂਵ ਔਨ ਹੁੰਦੀ ਹੈ। ਬਿਲਕੁਲ। ਔਰ ਮੈਂ ਇਹ ਸਮਝਦਾ ਵੀ ਇਹ ਜੋ ਕੁਝ ਵਾਪਰਦਾ ਹੈ ਉਹ ਤਾਂ ਸਾਡੇ ਹੱਥ ਵੱਸ ਨਹੀਂ ਹੈ, ਕਿਉਂਕਿ ਗੁਰੂ ਸਾਹਿਬ ਦਾ ਇਹ ਫਰਮਾਨ ਹੈ ਕਿ ਜਿਸ ਠਾਕਰ ਸਿਓ ਨਾਹੀ ਚਾਰਾ ਤਾਂ ਕੋ ਕੀਜੈ ਸਦ ਨਮਸਕਾਰਾ। 10 ਬਸਤੂ ਲੈ ਪਾਛੇ ਪਾਵੇ, ਏਕ ਬਸਤ ਕਾਰਨ ਬਿਖੋਟ ਗਵਾਵੇ। एक भी ना दे 10 भी हिर ले, तो मूड़ा को कहाँ करे। जिस ठाकर स्यो नाही चारा, ताको कीजै सद नमस्कार। लेकिन यही भाणे नूं मनना कहंदे ने। भैन जी परमजीत कौर ने बहुत मेहनत की। बापू जी जो, क्योंकि भाई नरिंदर सिंह होरां नूं करमवीर बापू जी कहंदा है, उन्होंने जिहड़ा उसकी परवरिश दे विच बहुत वड्डा योगदान पाया। और इस वेले पूरे पंथक रंग च रंगिया होया सोहना गभरू नौजवान है। सो मैं पिछे जदों 24-25 साल पिछे मुड़ के देखदा है कि किन्नी तेज़ी दे नाल समा गुजरिया ते कित्थों की वापरदा है ते फिर की अगे उस ਤੋਂ ਤੁਰ ਪੈਂਦਾ। ਅਸੀਂ ਕੱਲ੍ਹ ਦੇ ਪ੍ਰੋਗਰਾਮ ਲਈ ਵੀ ਉਹਨਾਂ ਸਾਰੇ ਵੀਰਾਂ ਭੈਣਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਬੜੀ ਵੱਡੀ ਗਿਣਤੀ ਦੇ ਵਿੱਚ ਵਿਊਅਰਸ਼ਿਪ ਸੀ ਸਮੁੱਚੇ ਪ੍ਰੋਗਰਾਮ ਦੇ ਵੀ, ਸੈਗਮੈਂਟਸ ਦੇ ਵੀ। ਬਹੁਤ ਜ਼ਿਆਦਾ ਕਾਮੈਂਟ ਹੁੰਦੇ ਨੇ, ਅਸੀਂ ਪੜ੍ਹਦੇ ਜ਼ਰੂਰ ਹੈ। ਉਹਨਾਂ 'ਚ ਜਿਹੜਾ ਕੋਈ ਮਿਸਿੰਗ ਪਾਰਟ ਹੁੰਦਾ ਹੈ ਜਾਂ ਕੋਈ ਸੁਜੈਸਟਿਵ ਪਾਰਟ ਹੁੰਦਾ ਹੈ, ਉਹਨੂੰ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਫੋਲੋਇੰਗ ਪ੍ਰੋਗਰਾਮਸ ਦੇ ਵਿੱਚ ਐਡਜਸਟ ਕਰੀਏ। ਸੋ ਅਸੀਂ ਇਹ ਵੀ ਦੱਸ ਦਈਏ ਕਿ ਭਾਈ ਜਿਵੇਂ ਅਸੀਂ ਕੱਲ੍ਹ ਇੱਕ ਸੈਗਮੈਂਟ ਕੀਤਾ ਸੀ ਕਿ ਇਹ ਇੰਡੀਆ ਦੀ ਡਿਸਇਨਫੋ ਐਪ ਤੋਂ ਜੇ ਅਸੀਂ ਇੱਕ ਅੰਦਾਜ਼ਾ ਲਾਈਏ ਕਿ ਇਹਨਾਂ ਦੀ ਕਿਸ ਲੈਵਲ ਦੀ ਮਿਸਇਨਫੋਰਮੇਸ਼ਨ ਔਰ ਡਿਸਇਨਫੋਰਮੇਸ਼ਨ ਹੈ, ਤੇ ਫਿਰ ਅੱਜ ਹੁਣ ਦੋਨੋਂ ਕੰਨ ਫੜ ਕੇ ਉਹਨਾਂ ਦੀਆਂ ਨਿਊਜ਼ ਏਜੰਸੀਆਂ, ਉਹ ਟ੍ਰਿਬਿਊਨ ਹੋਏ, ਟਾਈਮਜ਼ ਆਫ ਇੰਡੀਆ ਹੋਏ, ਇੰਡੀਅਨ ਐਕਸਪ੍ਰੈਸ ਹੋਏ, ਉਹ ਕਹਿ ਰਹੀਆਂ ਨੇ ਕਿ ਜੀ ਕੱਲ੍ਹ ਗਲਤ ਰਿਪੋਰਟਿੰਗ ਹੋਈ, ਕਿਸੇ ਗੁਰਦੁਆਰੇ 'ਤੇ ਰੇਡ ਨਹੀਂ ਹੋਇਆ। ਪਰ ਤੁਸੀਂ ਅੰਦਾਜ਼ਾ ਲਾਓ ਵੀ PTI ਕੋਈ ਅੱਜ ਕੱਲ੍ਹ ਯੂਟਿਊਬਰ ਨੇ ਜਾਂ ਕੋਈ ਹੋਰ ਨੇ, ਕਿਸੇ ਨੇ ਕੋਈ ਸ਼ੋਸ਼ਾ ਛੱਡ ਦਿੱਤਾ, ਉਹ ਸਮਝ ਆ ਸਕਦਾ ਜੇ PTI ਪ੍ਰੈਸ ਟਰਸਟ ਆਫ ਇੰਡੀਆ ਉਹਦੀ ਨਿਊਜ਼ ਹੈ ਤਾਂ ਉਹਨੂੰ ਕੌਣ ਸ਼ੱਕ ਕਰੇਗਾ, ਕਿਉਂਕਿ ਸਰਕਾਰੀ ਏਜੰਸੀ ਹੈ। ਲੇਕਿਨ ਉਹਨਾਂ ਨੇ ਜੋ ਡੈਮੇਜ ਕਰਨਾ ਸੀ ਉਹ ਕਰ ਦਿੱਤਾ। ਲੇਕਿਨ ਜਿਸ ਤੇਜ਼ੀ ਨਾਲ ਸਿੱਖਾਂ ਨੇ ਰਿਬਟਲ ਦਿੱਤੀ, ਫੌਰਨ ਗੁਰਦੁਆਰੇ ਦੇ ਪ੍ਰਬੰਧਕਾਂ ਨੇ ਵੀ, ਬਾਕੀਆਂ ਨੇ ਵੀ, ਹਰ ਇੱਕ ਨੇ ਲਾਹਨਤਾਂ ਪਾਈਆਂ ਕਿ ਭਾਈ ਕੁਛ ਤਾਂ ਸ਼ਰਮ ਕਰੋ ਵੀ ਤੁਸੀਂ ਬਿਲਕੁਲ ਹੀ
ਬੇਹਯਾਈ ਦਾ ਪੱਲਾ ਫੜਿਆ ਹੋਇਆ। ਸੋ ਅਸੀਂ ਅਗੇਨ ਇਹ ਕਹਿਣਾ ਚਾਹੁੰਦੇ ਹਾਂ ਕਿ ਵੀ ਕੋਈ ਵੀ ਖਬਰ ਜਿਹੜੀ ਨੋ ਮੈਟਰ ਉਹਨਾਂ ਦੀ ANI ਦੀ ਹੈ, ਉਹਨਾਂ ਦੇ UNI ਦੀ ਹੈ, ਉਹਨਾਂ ਦੀ PTI ਦੀ ਹੈ, ਉਹਨਾਂ ਦੇ ਕਿਸੇ ਦੀ ਵੀ ਹੈ, ਉਹਨੂੰ ਆਲਵੇਜ਼ ਟੇਕ ਇਟ ਵਿਦ ਅ ਗ੍ਰੇਨ ਆਫ ਸਾਲਟ ਔਰ ਉਹਨੂੰ ਜਿਹੜਾ ਡਬਲ ਹੀ ਨਹੀਂ ਟ੍ਰਿਪਲ ਕਨਫਰਮ ਕਰਨ ਤੋਂ ਬਾਅਦ ਹੀ, ਕਿਉਂਕਿ ਸਾਡੇ ਵੀ ਬਹੁਤ ਸਾਰੇ ਜਿਹੜੇ ਬੈਠੇ ਨੇ ਯੂਟਿਊਬਰ ਜਿਨ੍ਹਾਂ ਨੂੰ ਇਹ ਲੱਗਦਾ ਹੁੰਦਾ ਕਿ ਵੀ ਇਹ ਹੁਣ ਚੱਕਵੀਆਂ ਜਿਹੀਆਂ ਗੱਲਾਂ ਕਰੋ, ਐਵੇਂ ਇਮੀਗ੍ਰੇਸ਼ਨ ਨੂੰ ਲੈ ਕੇ ਵੀ ਲੱਗੇ ਹੋਏ ਨੇ। ਟਰੰਪ ਹੁਣ ਪੰਜਾਬੀ ਕੱਢ ਦੂ, ਕੈਨੇਡਾ ਨੇ ਕੱਸਿਆ ਫਲਾਣਾ ਦੂਜੇ ਟਾਈਟਲ ਦੇਖ ਕੇ, ਬਹੁਤ ਘਟੀਆ ਪੱਧਰ ਤੇ ਇਹ ਠੀਕ, ਕਿਉਂਕਿ ਜਦੋਂ ਪ੍ਰਿੰਟ ਮੀਡੀਆ ਸੀ ਉਦੋਂ ਘੱਟੋ ਘੱਟ ਜੇ ਕੋਈ ਬਿਆਨ ਦਿੰਦਾ ਸੀ ਤਾਂ ਉਹਦੀ ਅਕਾਊਂਟੇਬਿਲਟੀ ਵੀ ਹੁੰਦੀ ਸੀ, ਤੁਸੀਂ ਅਦਾਲਤ 'ਤੇ ਲਿਜਾ ਸਕਦੇ ਹੋ। ਸੋਸ਼ਲ ਮੀਡੀਆ ਤੇ ਬੈਠੇ ਨੇ ਉਹੀ ਜਿਹੜਾ ਉਹ ਭਰਮ ਪਾਉਣ ਵਾਲੀਆਂ ਹੈਡਲਾਈਨਸ ਦੇਣਗੇ, ਵਿੱਚ ਕੁਝ ਵੀ ਨਹੀਂ ਹੁੰਦਾ। ਨਹੀਂ ਹਾਲਾਂ ਜਿਵੇਂ ਕਿ ਇਹ ਟਰੰਪ ਦੇ ਪਿਓ ਲੱਗਦੇ ਹੋਣੇ ਨੇ ਵੀ ਇਹਨਾਂ ਨੂੰ ਪਤਾ ਹੈ ਵੀ ਇਮੀਗ੍ਰੇਸ਼ਨ ਦਾ ਅੱਗੇ ਕੀ ਹੋਣਾ ਜਾਂ ਪਿੱਛੇ ਕੀ ਹੋਣਾ, ਔਰ ਬੜੇ ਆਪਣੇ ਆਪ ਨੂੰ ਜਿਹੜੇ ਮੋਹਤਬਰ ਪੱਤਰਕਾਰ ਕਹਿਣ ਵਾਲੇ ਨੇ ਉਹ ਵੀ ਇਸ ਕਿਸਮ ਦੀਆਂ ਜਿਹੜੀਆਂ ਨੇ ਉਹ ਹਵਾਈਆਂ ਦੇ ਉੱਤੇ ਹੀ ਜਿਹੜੇ ਨੇ ਉਹਨਾਂ ਨੇ ਲੋਕਾਂ ਨੂੰ ਵੀ ਲਾਇਆ ਹੋਇਆ। ਔਰ ਮੰਦੇ ਭਾਗਾਂ ਨੂੰ ਇਹ ਜਿਹੜਾ ਆਪਣਿਆਂ ਦਾ ਵੀ ਇੱਕ ਵੱਡਾ ਟ੍ਰੈਂਡ ਸ਼ੁਰੂ ਹੋ ਗਿਆ ਕਿ ਚੱਕਵੀਆਂ ਜਿਹੀਆਂ ਗੱਲਾਂ ਜਿਹੜੀਆਂ ਨੇ ਉਹ ਸੁਣਨ ਦੇ ਆਦੀ ਨੇ, ਤੇ ਉਹਨਾਂ ਨੂੰ ਹੀ ਫਿਰ ਉਹਨਾਂ ਦੇ ਨੂੰ ਲੈ ਕੇ ਫਿਰ ਸੋਸ਼ਲ ਮੀਡੀਆ ਦੇ ਉੱਤੇ ਆਪਣਾ ਜਿਹੜਾ ਉਹ ਵਕਤ ਜ਼ਾਇਆ ਕਰ ਰਹੇ ਹੁੰਦੇ ਨੇ। ਅੱਜ ਜਿਹੜੀ ਲੀਡ ਨਿਊਜ਼ ਹੈ ਇਹ ਅਹਿਮੀਅਤ ਵਾਲੀ ਹੈ ਕਿਉਂਕਿ ਬੇਸ਼ੱਕ ਜਸਟਿਨ ਟਰੂਡੋ ਨੇ ਸਟੈਪ ਡਾਊਨ ਕੀਤਾ ਪਾਰਟੀ ਲੀਡਰਸ਼ਿਪ ਤੋਂ, ਉਹਨਾਂ ਦੀ ਪਾਰਟੀ ਲੀਡਰਸ਼ਿਪ ਲੀਡਰ ਦੀ ਭਾਲ ਜਾਰੀ ਹੈ। ਇੱਕ ਉਹ ਹਿੰਦੂਤਵੀ ਚੰਦਰਾ ਆਰੀਆ ਜਿਹਨੂੰ ਬੜਾ ਉਹਨਾਂ ਨੇ ਮੀਡੀਆ ਨੇ ਵੀ ਚੁੱਕਿਆ ਜੀ, ਉਹਨੇ ਲੀਡਰ ਰੇਸ 'ਚ ਕਰਤਾ। ਔਰ ਤੁਸੀਂ ਫੇਕ ਨਿਊਜ਼ ਦਾ ਦੇਖੋ, ਈਵਨ AI ਰਾਹੀਂ, ਆਰਟੀਫਿਸ਼ੀਅਲ ਇੰਟੈਲੀਜੈਂਸ ਰਾਹੀਂ ਪ੍ਰੈਜ਼ੀਡੈਂਟ ਟਰੰਪ ਦੀ ਇੱਕ ਵੀਡੀਓ 2-3 ਮਿੰਟ ਦੀ ਵੀ ਜਿਹੜੀ ਆ ਮੀਡੀਆ ਦੇ ਉੱਤੇ ਆਈ, ਜਿਹਦੇ 'ਚ ਐਂ ਸੀ ਕਿ ਵੀ ਉਹ ਐਂਡੋਰਸ ਕਰ ਰਿਹਾ ਲਿਬਰਲ ਪਾਰਟੀ ਵਾਲਿਆਂ ਨੂੰ, ਕਹਿ ਰਿਹਾ ਕਿ ਆਰੀਆ ਤੋਂ ਵਧੀਆ ਕੋਈ ਲੀਡਰ ਨਹੀਂ, ਉਹ ਕੈਨੇਡਾ ਨੂੰ ਕੱਢ ਦੇਗਾ ਤੇ ਉਹਨੂੰ ਵੋਟਾਂ ਪਾਓ। ਉਹ ਥਰਡ ਰੇਟ ਬੰਦਾ, ਨਾ ਉਹਨੂੰ ਉਹਦਾ ਕੋਈ ਜਾਣੇ ਨਾ ਪਛਾਣੇ, ਉਹ ਤਾਂ ਜਿੰਨਾ ਕੁ ਦਾ ਗੈਰ ਜ਼ਿੰਮੇਵਾਰ ਬਿਹੇਵੀਅਰ ਔਰ ਅਨਐਥੀਕਲ ਉਹਦੀਆਂ ਪ੍ਰੈਕਟਿਸਿਸ ਸੀ, ਉਹ ਪਾਰਟੀ ਦੀ ਕਾਕਸ ਨਹੀਂ ਉਹਨੂੰ ਬਾਹਰ ਕੱਢਤਾ ਕਿ ਵੀ ਤੂੰ ਲੜ ਹੀ ਨਹੀਂ ਸਕਦਾ। ਹੁਣ ਉਹ ਇੱਕ ਹੋਰ ਇਸ ਕਿਸਮ ਦੀ ਜਿਹੜੀ ਹੈ ਉਹ ਇੰਡੋਫਾਈਲ ਹੈਗੀ ਹੈ ਰੂਬੀ ਢੱਲਾ, ਉਹ ਵੀ ਲੀਡਰਸ਼ਿਪ ਰੇਸ ਦੇ ਵਿੱਚ ਆ, ਉਹਨੂੰ ਵੀ ਕਰ ਰਹੇ ਜੀ ਪਹਿਲੀ ਇੱਕ ਹਿੰਦੂ ਔਰਤ ਬਣ ਸਕਦੀ ਹੈ ਪ੍ਰਾਈਮ ਮਿਨਿਸਟਰ, ਇਹ ਉਹ ਸੋ ਉਹੀ ਚੱਕਵੀਆਂ ਗੱਲਾਂ ਦੇ ਹਵਾਲੇ ਨਾਲ ਹੀ। ਪਰ ਜਸਟਿਨ ਟਰੂਡੋ ਜ਼ਾਹਰ ਹੈ ਕਿ ਫੈਬਰਵਰੀ ਤੱਕ ਜਿਹੜਾ ਇਲੈਕਸ਼ਨ ਹੋਏਗੀ ਉਹਨਾਂ ਦੀ ਪਾਰਟੀ ਲੀਡਰ ਦੀ, ਔਰ ਫਿਰ ਕੁਝ ਮਹੀਨਿਆਂ ਬਾਅਦ ਜਿਹੜੀ ਹੈ ਇਲੈਕਸ਼ਨ, ਅਦਰਵਾਈਜ਼ ਵੀ ਅਕਤੂਬਰ 'ਚ ਡਿਊ ਹੈ। ਪਰ ਜਦੋਂ ਅਸੀਂ ਦੇਖਦੇ ਹਾਂ ਕਿ ਇਹ ਇੱਕ ਵੱਡਾ ਇਸ਼ੂ ਬਣਿਆ ਇਸ ਕਿ 2019 ਔਰ 2021 ਦੀਆਂ ਇਲੈਕਸ਼ਨਾਂ 'ਚ ਕਿਵੇਂ ਫੈਡਰਲ ਇਲੈਕਸ਼ਨਾਂ 'ਚ, ਈਵਨ ਪਾਰਟੀ ਇਲੈਕਸ਼ਨਾਂ 'ਚ ਵੀ ਕੰਜ਼ਰਵੇਟਿਵ ਪਾਰਟੀ ਔਰ ਦੂਜੇ ਦੇ, ਕਿ ਬਾਹਰਲੇ ਮੁਲਕਾਂ ਦੀ ਦਖਲਅੰਦਾਜ਼ੀ ਹੋਈ। ਉਸ ਦੇ ਵਿੱਚ ਮੁੱਖ ਤੌਰ 'ਤੇ ਚੀਨ ਔਰ ਭਾਰਤ, ਇਹਨਾਂ ਦਾ ਜ਼ਿਕਰ ਸੀ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਸਟਿਨ ਟਰੂਡੋ ਨੇ ਆਪਣੇ ਮੁੱਢਲੇ ਸਮੇਂ ਦੇ ਵਿੱਚ ਇਸ ਇੰਟਰਫੇਰੈਂਸ ਨੂੰ ਇਗਨੋਰ ਕੀਤਾ ਜਾਂ ਅਣਗੌਲਿਆਂ ਕੀਤਾ। ਇਹ ਵੀ ਜਿਹੜੀਆਂ ਨੇ ਇਹਨੂੰ ਹਵਾਈਆਂ ਕਹਿ ਲਓ, ਰਿਊਮਰਸ ਦੇ ਲਈ ਇਹ ਲਫ਼ਜ਼ ਵੀ ਹੁੰਦਾ ਪੰਜਾਬੀ ਦਾ, ਬਿਲਕੁਲ, ਕਿ ਈਵਨ ਇਸ 'ਚੋਂ ਲਿਬਰਲ ਪਾਰਟੀ ਨੇ ਫਾਇਦਾ ਵੀ ਕੱਢਿਆ ਕਿਉਂਕਿ ਕੰਜ਼ਰਵੇਟਿਵ ਪਾਰਟੀ ਨੇ ਚੀਨ ਦੇ ਖਿਲਾਫ ਸਖਤ ਸੈਂਕਸ਼ਨਸ ਔਰ ਦੂਸਰਿਆਂ ਵਾਲੀ ਲਾਈਨ ਲਈ ਹੋਈ ਸੀ। ਔਰ ਜਸਟਿਨ ਟਰੂਡੋ ਦੇ ਪਹਿਲੇ ਪੀਰੀਅਡ ਦੇ ਵਿੱਚ ਉਹਨਾਂ ਨੇ ਚੀਨ ਪ੍ਰਤੀ ਥੋੜ੍ਹਾ ਨਰਮ ਰੁਖ ਰੱਖਿਆ, ਜਾਂ ਉਹਨਾਂ ਦੀ ਉਹ ਜਿਹੜੀ ਟੈਕ ਕੰਪਨੀ ਹੁਵਾਈ ਜਿਹਨੂੰ ਬਾਅਦ 'ਚ ਅਮਰੀਕਾ ਨੇ ਡਿਫਰੈਂਟਲੀ ਲਿਆ, ਉਸ ਨੂੰ ਵੀ ਖੁੱਲ੍ਹ ਦਿੱਤੀ। ਔਰ ਦੂਸਰਾ, ਲੇਕਿਨ ਇਹ ਜਦੋਂ ਮਾਮਲਾ ਹਰਦੀਪ ਸਿੰਘ ਨਿੱਜਰ ਦੀ ਸ਼ਹਾਦਤ ਤੱਕ ਪਹੁੰਚਿਆ ਔਰ ਇਹ ਇੰਟਰਫੇਰੈਂਸ ਕਰ ਲਈ ਫੈਡਰਲ ਚੋਣਾਂ ਵਾਲੀ, ਤਾਂ ਜਿਹਨੂੰ ਇਗਨੋਰ ਕਰ ਹੀ ਰਹੀ ਸੀ ਕੈਨੇਡਾ ਗੌਰਮੈਂਟ, ਫਿਰ ਉਹਨਾਂ ਦੇ ਸਾਹਮਣੇ ਕੋਈ ਚੋਇਸ ਨਹੀਂ ਸੀ ਬਚੀ ਕਿ ਉਹ ਇਸ ਦੀ ਇਨਕੁਆਇਰੀ ਆਰਡਰ ਕਰਦੇ ਕਿ ਦਖਲ ਅੰਦਾਜ਼ੀ ਕਿਸ ਲੈਵਲ 'ਤੇ ਹੈ। ਸੋ ਲਗਭਗ 18 ਮਹੀਨੇ ਪਹਿਲਾਂ ਜਿਹੜਾ ਹੈ ਇੱਕ ਕਮਿਸ਼ਨ ਜਸਟਿਨ ਟਰੂਡੋ ਦੀ ਹਕੂਮਤ ਨੇ ਬਣਾਇਆ, ਮੈਰੀ ਜੋਸੈਫ ਹੋਗ, ਇਹ ਕੋਰਟ ਆਫ ਅਪੀਲਸ ਦੀ ਜਸਟਿਸ ਹੈ ਕਿਊਬੈਕ ਤੋਂ, ਉਹਨਾਂ ਦੀ ਅਗਵਾਈ ਹੇਠ, ਕਿ ਇਹ
ਇਨਵੈਸਟੀਗੇਟ ਕਰੇਗਾ ਕਮਿਸ਼ਨ ਕਿ ਭਾਈ ਕਿਨੇ ਕੀ ਕੀਤਾ ਹੈ ਜਾਂ ਕੀ ਜਿਹਦੇ ਸਾਹਮਣੇ ਫਿਰ RCMP ਸੀਸਸ ਔਰ ਈਵਨ ਜਸਟਿਨ ਟਰੂਡੋ ਨੇ ਵੀ ਜਿਹੜਾ ਆ ਕੇ ਟੈਸਟੀਫਾਈ ਕੀਤਾ। ਔਰ ਕਿਉਂਕਿ ਹਰਦੀਪ ਸਿੰਘ ਨਿੱਜਰ ਦਾ ਮਾਮਲਾ ਸਿੱਧੇ ਤੌਰ 'ਤੇ 18 ਜੂਨ ਨੂੰ ਉਹਨਾਂ ਦਾ ਮਰਡਰ ਹੁੰਦਾ 2023 ਨੂੰ, ਔਰ 18 ਸਤੰਬਰ ਨੂੰ ਜਸਟਿਨ ਟਰੂਡੋ ਜਿਹੜੇ ਨੇ ਉਹ ਇਨਕਸ਼ਾਫ ਕਰਦੇ ਨੇ ਪਾਰਲੀਮੈਂਟ ਦੇ ਵਿੱਚ। ਸੋ ਇਸ ਲਈ ਸਿੱਖ ਫੈਕਟਰ ਵੀ ਅਹਿਮੀਅਤ ਵਾਲਾ ਸੀ। ਸੋ ਸਿੱਖਾਂ ਦੀ ਕੋਲੀਸ਼ਨ ਜਿਸ ਦੇ ਵਿੱਚ 3 ਜਥੇਬੰਦੀਆਂ ਮੁੱਖ ਤੌਰ 'ਤੇ ਸ਼ਾਮਲ ਸੀ, ਉਹ ਵੀ ਉਸ ਕਮਿਸ਼ਨ ਦੇ ਸਾਹਮਣੇ ਜਿਰਾ ਕਰਨ ਵਾਲੀ ਟੀਮ ਦੇ ਵਿੱਚ ਸ਼ਾਮਲ ਸੀ, ਜਿਨ੍ਹਾਂ ਨੇ ਟਰੂਡੋ ਸਮੇਤ ਸਭ ਦੀ ਜਿਰਾ ਕੀਤੀ। ਉਹਨਾਂ ਦੇ ਵਿੱਚ ਵਰਲਡ ਸਿੱਖ ਆਰਗੇਨਾਈਜੇਸ਼ਨ ਕੈਨੇਡਾ, ਬ੍ਰਿਟਿਸ਼ ਕੋਲੰਬੀਆ ਗੁਰਦੁਆਰਾ ਕੌਂਸਲ ਤੇ ਓਨਟਾਰੀਓ ਗੁਰਦੁਆਰਾਸ ਕਮੇਟੀ, ਇਹ 3 ਬਾਡੀਜ਼ ਨੇ ਜਿਹੜਾ ਇਹਨਾਂ ਦੇ ਨੁਮਾਇੰਦਿਆਂ ਨੇ ਵੀ ਉਸ ਦੇ ਵਿੱਚ ਪਾਰਟਿਸਿਪੇਟ ਕੀਤਾ। ਔਰ ਜਿਵੇਂ ਅਸੀਂ ਪਿਛਲੇ ਸਮੇਂ ਦੇ ਵਿੱਚ ਇਹ ਕਿਹਾ ਸੀ ਕਿ ਜਸਟਿਨ ਟਰੂਡੋ ਫੈਬਰਵਰੀ 'ਚ ਆਪਣਾ ਜਦੋਂ ਤੱਕ ਉਹਨਾਂ ਨੇ ਪ੍ਰਧਾਨਗੀ ਜਾਂ ਅਹੁਦਾ ਛੱਡਣਾ, ਉਸ ਤੋਂ ਪਹਿਲਾਂ ਕਿਉਂਕਿ ਇਸ ਕਮਿਸ਼ਨ ਨੂੰ ਜਿਹੜੀ ਹੈ ਉਹ 31 ਜਨਵਰੀ ਤੱਕ ਐਕਸਪੈਕਟਡ ਸੀ ਕਿ ਵੀ ਉਹ ਆਪਣੀ ਰਿਪੋਰਟ ਜਾਰੀ ਕਰਨਗੇ। ਔਰ ਫਾਈਨਲੀ ਅੱਜ ਜਿਹੜੀ ਇਹ ਮੇਰੀ ਜੋਸੈਫ ਹੌਗ ਦਾ ਕਮਿਸ਼ਨ ਹੈ, ਉਹਨਾਂ ਨੇ ਆਪਣੀ 123 ਪੇਜਸ ਦੀ ਰਿਪੋਰਟ ਜਾਰੀ ਕੀਤੀ ਹੈ ਔਰ ਉਹ ਅਵੇਲੇਬਲ ਹੈ ਪਬਲਿਕ ਨੌਲੇਜ ਦੇ ਲਈ। ਔਰ ਇਸ ਦੇ ਵਿੱਚ ਕਿਉਂਕਿ ਇਸ ਜਦੋਂ ਤੁਸੀਂ ਕੋਈ ਕਮਿਸ਼ਨ ਨੋਮੀਨੇਟ ਕਰਦੇ ਹੋ, ਉਹਦੀਆਂ ਟਰਮਸ ਆਫ ਰੈਫਰੈਂਸਿਸ ਹੁੰਦੀਆਂ ਨੇ। ਟਰਮਸ ਆਫ ਰੈਫਰੈਂਸਿਸ ਦੇ ਉਹਨਾਂ ਨੇ ਦਾਇਰਾ ਕਾਰ 'ਚ ਹੀ ਰਹਿਣਾ ਹੁੰਦਾ ਹੈ। ਔਰ ਇਹਨਾਂ ਦੇ ਸਾਹਮਣੇ ਇਸ਼ੂ ਕੋਈ ਹਰਦੀਪ ਸਿੰਘ ਨਿੱਜਰ ਦੇ ਮਰਡਰ ਦੀ ਇਨਵੈਸਟੀਗੇਸ਼ਨ ਨਹੀਂ ਸੀ, ਉਹ ਤਾਂ ਕਿਉਂਕਿ ਆਲਰੇਡੀ ਕ੍ਰਿਮੀਨਲ ਕੇਸ ਹੈ, ਉਸ ਦੇ ਵਿੱਚ RCMP ਔਰ ਉਹਨਾਂ ਦੇ ਆਪਣੇ ਡਿਟੈਕਟਿਵ ਇਨਵੋਲਵ ਹੁੰਦੇ ਨੇ। ਉਹ ਟਰਾਇਲ 'ਚ ਉਹਨਾਂ ਨੇ 4 ਬੰਦੇ ਫੜੇ ਹੋਏ ਨੇ, ਉਹ ਕੋਰਟ ਟਰਾਇਲ ਦੂਜਾ ਤੀਜਾ। ਪਰ ਹੁਣ ਕਿਉਂਕਿ ਇਸ ਕਮਿਸ਼ਨ ਦਾ ਜਿਹੜਾ ਮੈਂਡੇਟ ਸੀ ਜਾਂ ਟਰਮਸ ਆਫ ਰੈਫਰੈਂਸਿਸ ਸੀ, ਉਹ ਇਹੀ ਸੀ ਕਿ 2019 ਦੀਆਂ ਫੈਡਰਲ ਚੋਣਾਂ ਔਰ 2021 ਦੀਆਂ ਫੈਡਰਲ ਚੋਣਾਂ ਦੇ ਵਿੱਚ ਕਿਹੜੀਆਂ ਹਕੂਮਤਾਂ ਨੇ ਦਖਲਅੰਦਾਜ਼ੀ ਕੀਤੀ ਕਿ ਨਹੀਂ ਕੀਤੀ। ਬਿਲਕੁਲ। ਹੁਣ ਔਰ ਇਸ ਤੇ ਬੇਸਡ ਹੁਣ ਜਿਹੜਾ ਅਗਲਾ ਸਟੈਪ ਹੋਏਗਾ, ਔਰ ਜਿਹੜੀ ਮੰਗ ਆਲਰੇਡੀ ਸਿੱਖ ਫੈਡਰੇਸ਼ਨ ਕੈਨੇਡਾ ਨੇ ਵੀ ਔਰ ਦੂਸਰੇ ਵਰਲਡ ਸਿੱਖ ਆਰਗੇਨਾਈਜੇਸ਼ਨ ਨੇ ਵੀ ਕੀਤੀ ਹੈ, ਕਮਿਸ਼ਨ ਆਫ ਇਨਕੁਆਇਰੀ ਜਿਹੜਾ ਹਰਦੀਪ ਸਿੰਘ ਨਿੱਜਰ ਦੇ ਮਾਮਲੇ 'ਚ ਸਿੱਧੇ ਤੌਰ 'ਤੇ ਜਿਹੜਾ ਭਾਰਤ ਸਰਕਾਰ ਦੀ ਜਿਹੜੀ ਹੈ ਉਹ ਇਸ ਦੇ ਵਿੱਚ ਦਖਲਅੰਦਾਜ਼ੀ ਹੈ, ਉਸ ਦੇ ਉੱਤੇ ਇਨਵੈਸਟੀਗੇਟ ਕਰੇ। ਪਰ ਉਸ ਤੋਂ ਪਹਿਲਾਂ ਅਸੀਂ ਦੱਸਦੇ ਹੀ ਹੈ ਕਿ ਵੀ ਇਹ ਕਮਿਸ਼ਨ ਦੀ ਰਿਪੋਰਟ ਡੀਟੇਲ ਦੇ ਵਿੱਚ ਹੈ। ਚੀਨ ਤੇ ਭਾਰਤ ਨੂੰ ਉਹਨਾਂ ਨੇ ਸਿੱਧੇ ਤੌਰ 'ਤੇ ਦੋਸ਼ੀ ਮੰਨਿਆ ਕਿ 2019 ਔਰ 2021 ਦੀਆਂ ਚੋਣਾਂ 'ਚ ਉਹਨਾਂ ਨੇ ਦਖਲਅੰਦਾਜ਼ੀ ਕੀਤੀ। ਔਰ ਇਸ ਦੇ ਨਾਲ ਕਮਿਸ਼ਨ ਨੇ 51 ਜਿਹੜੀਆਂ ਨੇ ਰਿਕਮੈਂਡੇਸ਼ਨਸ ਵੀ ਕੀਤੀਆਂ, ਕਿਉਂਕਿ ਜਦੋਂ ਕੋਈ ਕਮਿਸ਼ਨ ਇਨਵੈਸਟੀਗੇਟ ਕਰਦਾ ਹੈ, ਉਹਨੇ ਰਹਿਣਾ ਤਾਂ ਟਰਮਸ ਆਫ ਰੈਫਰੈਂਸ 'ਚ ਹੀ ਹੋਣਾ ਹੈ। ਉਹ ਜਿਨ੍ਹਾਂ ਨੇ ਵੀ ਆ ਕੇ ਟੈਸਟੀਫਾਈ ਕੀਤਾ, ਉਹਦੇ 'ਤੇ ਬੇਸਡ ਉਹਨਾਂ ਨੇ ਆਪਣੀ ਰਿਪੋਰਟ ਦਿੱਤੀ ਹੈ, ਫਿਰ ਰਿਕਮੈਂਡੇਸ਼ਨਸ ਵੀ ਕੀਤੀਆਂ। ਹੁਣ ਦੇਖਣ ਵਾਲੀ ਗੱਲ ਇਹ ਹੈ ਵੀ ਕਿਉਂਕਿ ਆਲਮੋਸਟ ਜਨਵਰੀ ਖਤਮ ਹੋ ਗਿਆ, ਫੈਬਰਵਰੀ ਤੱਕ ਨਵਾਂ ਸਿਸਟਮ ਮੈਨੂੰ ਨਹੀਂ ਲੱਗਦਾ। ਔਰ ਇਹ ਗੱਲ ਈਵਨ ਜਿਹੜੇ ਉਹਨਾਂ ਦੇ ਕੁਝ ਐਕਸਪਰਟ ਨੇ ਉਹਨਾਂ ਨੇ ਵੀ ਕਹੀ ਹੈ ਵੀ ਜਿਹੜੀਆਂ ਰਿਕਮੈਂਡੇਸ਼ਨਸ ਨੇ ਉਹਨਾਂ ਨੂੰ ਜਿਹੜੀਆਂ ਹੁਣ ਚੋਣਾਂ ਆਉਣੀਆਂ ਨੇ 2025 ਦੇ ਵਿੱਚ, ਉਹਨਾਂ ਤੋਂ ਪਹਿਲਾਂ ਇੰਪਲੀਮੈਂਟ ਕੀਤਾ ਜਾ ਸਕਦਾ, ਕਿਉਂਕਿ ਉਹਨਾਂ ਨੇ ਕਿਹਾ ਵੀ ਤਾਂ ਕਿ ਭਵਿੱਖ ਦੇ ਵਿੱਚ ਇਵੇਂ ਨਾ ਹੋਏ। ਔਰ ਇਸ ਦੇ ਵਿੱਚ ਜਿਹੜੀ ਖਾਸ ਤੌਰ 'ਤੇ ਜਿਹੜਾ ਈਵਨ ਇਸ ਕਮਿਸ਼ਨ ਰਿਪੋਰਟ ਦੇ ਵਿੱਚ ਜਸਟਿਨ ਟਰੂਡੋ ਦੀ ਗਵਰਨਮੈਂਟ ਨੂੰ ਵੀ ਰਗੜਾ ਦਿੱਤਾ ਗਿਆ ਔਰ ਇਹ ਕਿਹਾ ਗਿਆ ਕਿ ਵੀ ਇਹ ਜਿਹੜੀ ਹੈ ਜਸਟਿਨ ਟਰੂਡੋ ਦੀ ਗਵਰਨਮੈਂਟ ਬਿਗਨਿੰਗ ਦੇ ਵਿੱਚ ਇਨਸਫੀਸ਼ੀਐਂਟਲੀ ਟਰਾਂਸਪੇਰੈਂਟ ਔਰ ਉਹਨਾਂ ਨੇ ਡਿਲੇ ਕੀਤਾ। ਇਹ ਜਿਹੜਾ ਕਮਿਸ਼ਨ ਹੈ ਪਹਿਲਾਂ ਬਣਨਾ ਚਾਹੀਦਾ ਸੀ, ਕਿਉਂਕਿ 2019 ਤੋਂ ਬਾਅਦ ਇਹ ਸਾਹਮਣੇ ਆ ਗਿਆ ਸੀ ਕਿ ਇੰਟਰਫੇਰੈਂਸ ਹੋ ਰਹੀ ਹੈ। ਔਰ ਇਹ ਉਹਨੇ ਕਿਹਾ ਕਮਿਸ਼ਨ ਨੇ ਕਿ ਟਰੂਡੋ ਦੀ ਗਵਰਨਮੈਂਟ ਨੇ ਟੁਕ ਟੂ ਲੌਂਗ ਟੂ ਐਕਟ। ਔਰ ਇੱਕ ਪਾਸੇ ਮੁਲਕ ਦੇ ਮਾਮਲਿਆਂ ਦੇ ਵਿੱਚ ਜਨਰਲ ਇਲੈਕਸ਼ਨਸ ਦੇ ਵਿੱਚ ਫੋਰਨ ਪਾਵਰ ਚਾਈਨਾ ਔਰ ਇੰਡੀਆ ਇੰਟਰਫੇਅਰ ਕਰ ਰਹੇ ਸੀ, ਪਰ ਟਰੂਡੋ ਗਵਰਨਮੈਂਟ ਜਿਹੜੀ ਹੈ ਇਸ ਨੂੰ ਡਿਲੇ ਕਰ ਰਹੇ ਸੀ। ਔਰ ਇਸ ਦਾ ਨਤੀਜਾ ਇਹਦੇ ਮੁਤਾਬਕ ਇਹ ਹੈ ਕਿ ਵੀ ਇਹ ਜਿਹੜਾ ਕੈਨੇਡਾ ਦੀਆਂ ਡੈਮੋਕ੍ਰੈਟਿਕ ਇੰਸਟੀਟਿਊਸ਼ਨਸ ਨੇ ਉਹਨਾਂ ਦਾ ਭਰੋਸਾ, ਉਹਨਾਂ ਦੇ ਵਿੱਚ ਭਰੋਸਾ ਲੋਕਾਂ ਦਾ ਹਿੱਲਿਆ ਔਰ ਇਹਨੂੰ ਵਾਪਸ ਰੀਸਟੋਰ ਕਰਨ ਦੀ ਲੋੜ ਹੈ।
ਔਰ ਇਹ 18 ਮਹੀਨੇ ਇਸ ਕਮਿਸ਼ਨ ਨੇ ਹੀਅਰਿੰਗਸ ਕੀਤੀਆਂ, ਟੈਸਟੀਮਨੀ ਇਸ ਦੇ ਸਾਹਮਣੇ ਕਲਾਸੀਫਾਈਡ ਇੰਟੈਲੀਜੈਂਸ ਦੇ ਡਾਕੂਮੈਂਟ ਵੀ ਆਏ ਔਰ ਉਹਨਾਂ ਨੇ ਕਿਹਾ ਕਿ ਵੀ ਇਹ ਬਹੁਤ ਜ਼ਰੂਰੀ ਹੈ ਕਿ ਲੋਕਾਂ ਦਾ ਜਿਹੜਾ ਫੇਥ ਹੈ ਇਸ ਸਿਸਟਮ ਦੇ ਵਿੱਚ ਬਰਾਬਰ ਜਿਹੜਾ ਦੁਬਾਰਾ ਬਣਾਇਆ ਜਾਏ। ਔਰ ਇਹ ਜਿਹੜਾ ਇਸ ਦੇ ਉੱਤੇ 2 ਡੀਟੇਲਡ ਸਟੇਟਮੈਂਟਸ, ਇੱਕ ਤਾਂ ਬਾਜ਼ ਜਿਹੜੀ ਪਬਲੀਕੇਸ਼ਨ ਹੈ ਉਹਨਾਂ ਨੇ ਦਿੱਤੀ ਹੈ ਔਰ ਇੱਕ ਉਹਨਾਂ ਦੀ ਪ੍ਰੈਸ ਰਿਲੀਜ਼ ਜਿਹੜੀ ਹੈ ਸਿੱਖ ਫੈਡਰੇਸ਼ਨ ਕੈਨੇਡਾ ਵੱਲੋਂ ਹੈ। ਮੈਂ ਪਹਿਲਾਂ ਬਾਜ਼ ਦੇ, ਕਿਉਂਕਿ ਹੈ ਤਾਂ ਉਸ ਰਿਪੋਰਟ 'ਤੇ ਹੀ ਬੇਸਡ ਹੈ ਔਰ ਜਦੋਂ ਜੇ ਅਸੀਂ ਸਾਰੀ ਰਿਪੋਰਟ ਨੂੰ ਡਿਸਕਸ ਕਰਨ ਲੱਗੀਏ ਤਾਂ ਫਿਰ ਮੇਰਾ ਖਿਆਲ ਹੈ 3-4 ਘੰਟੇ ਦਾ ਵਕਤ ਚਾਹੀਦਾ। ਸੋ ਉਹਦੇ ਜਿਹੜੇ ਸੇਲੈਂਟ ਫੀਚਰ ਨੇ ਉਸ ਦੇ ਵਿੱਚ ਉਹਨਾਂ ਨੇ ਜਿਹੜਾ ਮੰਨਿਆ ਇਸ ਕਮਿਸ਼ਨ ਨੇ, ਜਿਹੜਾ ਉਹਨਾਂ ਦੇ ਸਾਹਮਣੇ ਕਲਾਸੀਫਾਈਡ ਐਵੀਡੈਂਸ ਆਈ ਕਿ ਏਜੰਟ ਜਿਹੜੇ ਸੀ ਗਵਰਨਮੈਂਟ ਆਫ ਇੰਡੀਆ ਦੇ ਔਰ ਉਹਨਾਂ ਦੀਆਂ ਪ੍ਰੋਕਸੀ ਹੁੰਦਾ ਜਿਹੜੇ ਉਹਨਾਂ ਦੇ ਬਿਹਾਫ 'ਤੇ ਐਕਟ ਕਰਦੇ ਨੇ, ਉਹਨਾਂ ਨੇ ਸਿੱਖਾਂ ਨੂੰ ਕੈਨੇਡਾ ਦੇ ਵਿੱਚ ਟਾਰਗੇਟ ਕੀਤਾ, ਵਾਇਲੈਂਟ ਕ੍ਰਾਈਮ ਦੇ ਵਿੱਚ ਉਹ ਜ਼ਿੰਮੇਵਾਰ ਨੇ। ਔਰ ਕਮਿਸ਼ਨ ਨੇ ਕਿਹਾ ਕਿ ਵੀ ਕਿਉਂਕਿ ਸਾਡਾ ਮੈਂਡੇਟ ਨਹੀਂ ਹੈ ਕਿ ਅਸੀਂ ਉਸ ਕੇਸ ਨੂੰ ਕਰੀਏ, ਲੇਕਿਨ ਉਹਨਾਂ ਦੀ ਡਾਇਰੈਕਟ ਦਖਲਅੰਦਾਜ਼ੀ ਹੈ, ਵਾਇਲੈਂਟ ਕ੍ਰਾਈਮ 'ਚ ਇਨਵੋਲਵ ਨੇ। ਬਿਲਕੁਲ ਲਾਫੁਲ ਐਡਵੋਕੇਸੀ ਜਿਹੜੇ ਤਰ੍ਹਾਂ ਹਿਊਮਨ ਰਾਈਟਸ ਔਰ ਸੈਲਫ ਡਿਟਰਮੀਨੇਸ਼ਨ ਦੀਆਂ ਕਰਦੇ ਨੇ, ਉਹਨਾਂ ਦੀ ਆਵਾਜ਼ ਨੂੰ ਸੁਪਰੈਸ ਕਰਨ ਦੀ ਕੋਸ਼ਿਸ਼ ਕੀਤੀ ਗਈ। ਔਰ ਇਹ ਜਿਹੜਾ ਇੰਡੀਆ ਹੈ ਉਹ ਸੈਕੰਡ ਮੋਸਟ ਐਕਟਿਵ ਸਟੇਟ ਐਕਟਰ ਹੈ ਫੋਰਨ ਇੰਟਰਫੇਰੈਂਸ ਦੇ ਮਾਮਲੇ 'ਚ। ਪਹਿਲੇ ਨੰਬਰ ਦੇ ਉੱਤੇ ਜਿਹੜਾ ਹੈ ਉਹ ਚੀਨ ਹੈ ਔਰ ਉਹਨਾਂ ਨੇ ਕਿਹਾ ਕਿ ਵੀ ਫਿਰ ਉਹਨਾਂ ਨੇ ਡਿਸਇਨਫੋਰਮੇਸ਼ਨ ਕੈਂਪੇਨ ਵੀ ਚਲਾਇਆ ਤਾਂ ਕਿ ਕੈਨੇਡੀਅਨ ਸੁਸਾਇਟੀ ਨੂੰ ਪੋਲਰਾਈਜ਼ ਕੀਤਾ ਜਾਏ, ਡੀਸਟੈਬਲਾਈਜ਼ ਕੀਤਾ ਜਾਏ। ਫਿਰ ਉਹਨਾਂ ਨੇ ਇਹ ਕਿਹਾ ਕਿ ਵੀ ਸਾਡੀਆਂ ਟਰਮਸ ਆਫ ਰੈਫਰੈਂਸਿਸ ਨਹੀਂ ਨੇ ਕਿ ਵੀ ਅਸੀਂ ਇਸ ਤੋਂ ਅੱਗੇ ਜਾਈਏ। ਔਰ ਹੁਣ ਉਹਨਾਂ ਨੇ ਇਸ ਦੇ ਮਾਮਲੇ ਦੇ ਵਿੱਚ ਉਹਨਾਂ ਨੇ ਜਿਹੜਾ ਇਸ ਦੇ ਉੱਤੇ ਹੀ ਵਰਲਡ ਸਿੱਖ ਆਰਗੇਨਾਈਜੇਸ਼ਨ ਨੇ ਕਿਹਾ ਵੀ ਹੁਣ ਇਸ ਕਮਿਸ਼ਨ ਨੇ ਜੋ ਕਿਹਾ ਹੈ ਇਹਦੀ ਰੋਸ਼ਨੀ ਦੇ ਵਿੱਚ ਇਨੀਸ਼ੀਏਟ ਅ ਫੁੱਲ ਪਬਲਿਕ ਇਨਕੁਆਇਰੀ ਇਨਟੂ ਦਾ ਮਰਡਰ ਆਫ ਭਾਈ ਹਰਦੀਪ ਸਿੰਘ ਨਿੱਜਰ ਐਂਡ ਟਰਾਂਸਨੈਸ਼ਨਲ ਰਿਪਰੈਸ਼ਨ ਫੇਸਡ ਬਾਈ ਸਿੱਖਸ ਇਨ ਕੈਨੇਡਾ ਬਾਈ ਇੰਡੀਆ। ਕਿ ਵੀ ਹੁਣ ਕਿਉਂਕਿ ਉਹਦਾ ਤਾਂ ਮੈਂਡੇਟ ਨਹੀਂ ਸੀ, ਪਰ ਤੁਸੀਂ ਹੁਣ ਇੱਕ ਫੁੱਲ ਪਾਵਰਡ ਜਿਹੜਾ ਪਬਲਿਕ ਇਨਕੁਆਇਰੀ ਕਰੋ ਵੀ ਜੋ ਹਰਦੀਪ ਸਿੰਘ ਨਿੱਜਰ ਦਾ ਔਰ ਦੂਸਰੇ ਮਰਡਰਸ ਦੇ ਵਿੱਚ ਇੰਡੀਅਨ ਗਵਰਨਮੈਂਟ ਦਾ ਹੈ। ਔਰ ਇਸ ਸਾਰੇ ਦੇ ਉੱਤੇ ਜਿਹੜਾ ਇਸ ਰਿਪੋਰਟ ਦੇ ਵਿੱਚ ਹੈ ਕਿ ਵੀ ਇੰਡੀਆ ਜਿਹੜਾ ਉਹ ਫੋਰਨ ਇੰਟਰਫੇਰੈਂਸ ਕਰਦਾ ਥਰੂ ਡਿਪਲੋਮੈਟਿਕ ਆਫੀਸ਼ੀਅਲਸ ਸਿੱਧੇ ਤੌਰ 'ਤੇ ਕੈਨੇਡਾ ਤੇ ਉਹਨਾਂ ਦੀਆਂ ਅੱਗੋਂ ਪ੍ਰੋਕਸੀਜ਼। ਇੰਟੈਲੀਜੈਂਸ ਦੀ ਰਿਪੋਰਟਾਂ ਨੇ ਇਹ ਕਮਿਸ਼ਨ ਕਹਿ ਰਿਹਾ ਕਿ ਵੀ ਇਹ ਉਹਨਾਂ ਨੇ ਕਿਹਾ ਵੀ ਅਜੇ ਵੀ ਉਹ ਕਲੈਂਡੈਸਟਿਨਲੀ ਲੁਕੇ ਛਿਪੇ ਢੰਗ ਦੇ ਨਾਲ ਜਿਹੜਾ ਇਲਿਸਿਟ ਫਾਈਨੈਂਸ਼ੀਅਲ ਸਪੋਰਟ ਅੱਡ ਕੈਨੇਡਾ ਦੇ ਪੋਲੀਟੀਸ਼ੀਅਨਸ ਨੂੰ ਤਾਂ ਕਿ ਪ੍ਰੋ ਇੰਡੀਆ ਕੈਂਡੀਡੇਟ ਜਿਹੜੇ ਨੇ ਉਹਨਾਂ ਨੂੰ ਇਲੈਕਸ਼ਨ ਵਿੱਚ ਜਿਤਾਇਆ ਜਾ ਸਕੇ ਜਾਂ ਜਿਹੜੇ ਇੰਡੀਆ ਪੱਖੀ ਨਹੀਂ ਨੇ ਉਹਨਾਂ ਨੂੰ ਹਰਾਇਆ ਜਾ ਸਕੇ। ਔਰ ਉਹਨਾਂ ਨੇ ਕਿਹਾ ਕਿ ਵੀ ਇਹ ਜ਼ਰੂਰੀ ਨਹੀਂ ਹੈ ਵੀ ਜਿਨ੍ਹਾਂ ਕੈਂਡੀਡੇਟਸ ਨੂੰ ਹਰਾਉਣਾ ਚਾਹੁੰਦੇ ਸੀ ਜਾਂ ਜਿਤਾਉਣਾ ਚਾਹੁੰਦੇ ਸੀ ਉਹ ਸਿੱਧੇ ਤੌਰ 'ਤੇ ਕੋਈ ਇੰਡੀਆ ਤੋਂ ਪੈਸੇ ਲੈ ਰਹੇ ਹੋਣ, ਪਰ ਇੰਡੀਅਨ ਗਵਰਨਮੈਂਟ ਸਿੱਧੇ ਤੌਰ ਦੇ ਉੱਤੇ ਆਪਣੇ ਪ੍ਰੋਕਸੀ ਉਹਨਾਂ ਦੇ ਸਿੱਧੇ ਡਿਪਲੋਮੈਟ ਔਰ ਉਹਨਾਂ ਦੀਆਂ ਪ੍ਰੋਕਸੀਜ਼ ਇਨਵੋਲਵ ਸੀ। ਫਿਰ ਉਹਨਾਂ ਨੇ ਕਿਹਾ ਵੀ ਇੰਡੀਆ ਨੇ ਡਿਸਇਨਫੋਰਮੇਸ਼ਨ ਨੂੰ ਜਿਹੜਾ ਹੈ ਉਹ ਬਹੁਤ ਇਸਤੇਮਾਲ ਕੀਤਾ। ਅਸੀਂ ਅਜੇ ਕੱਲ੍ਹ ਦੀ ਗੱਲ ਕਰਕੇ ਹਟੇ ਹਾਂ ਕਿ ਜੀ ਗੁਰਦੁਆਰਿਆਂ 'ਤੇ ਰੇਡ ਹੋ ਗਏ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋ ਗਈ, ਖਾਲਿਸਤਾਨੀ ਲੁਕੇ ਹੋਏ ਨੇ ਗੁਰਦੁਆਰਿਆਂ 'ਚ, ਤੁਸੀਂ ਇਹ ਦੇਖੋ 24 ਘੰਟੇ ਪਹਿਲਾਂ। ਔਰ ਇਹੀ ਉਹਨਾਂ ਨੇ ਕਿਹਾ ਵੀ ਫੋਰਨ ਇੰਟਰਫੇਰੈਂਸ ਜਿਹੜੀ ਦਾ ਇੱਕ ਮੁੱਦਾ ਜਿਹੜਾ ਡਿਸਇਨਫੋਰਮੇਸ਼ਨ ਕੀ ਫਾਰਮ ਸੀ ਉਹਨਾਂ ਦਾ ਔਰ ਜਿਹੜਾ ਟੈਕਟਿਕ ਲਾਈਕਲੀ ਟੂ ਬੀ ਯੂਜ਼ਡ ਮੋਰ ਆਫਟਨ ਇਨ ਦਾ ਫਿਊਚਰ ਕਿ ਇਹ ਹਥਿਆਰ ਆਉਣ ਵਾਲੇ ਸਮੇਂ 'ਚ ਵੀ ਇਹ ਇਵੇਂ ਹੀ ਇਸਤੇਮਾਲ ਕਰਨਗੇ। ਫਿਰ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਇੰਡੀਆ ਦੀਆਂ ਐਕਟੀਵਿਟੀਜ਼ ਨੇ ਇਹਨਾਂ ਦਾ ਖਾਸ ਟਾਰਗੇਟ 8 ਲੱਖ ਸਿੱਖ ਡਾਇਸਪੋਰਾ ਜਿਹੜਾ ਕੈਨੇਡਾ 'ਚ ਹੈ ਤਾਂ ਕਿ ਉਹਨਾਂ 'ਚੋਂ ਜਿਹੜੇ ਪ੍ਰੋ ਇੰਡੀਆ ਲੋਕ ਨੇ ਉਹਨਾਂ ਨੂੰ ਅੱਗੇ ਲਿਆਂਦਾ ਜਾਏ ਔਰ ਐਂਟੀ ਖਾਲਿਸਤਾਨ ਨੈਰੇਟਿਵ ਸਿਰਜਿਆ ਜਾਏ। ਬਿਲਕੁਲ। ਫਿਰ ਉਹਨਾਂ ਨੇ ਕਿਹਾ ਵੀ RCMP ਨੇ ਜਿਹੜੀ ਅਕਤੂਬਰ 2024 'ਚ ਰਿਪੋਰਟ ਦਿੱਤੀ ਕਿ ਵਾਇਲੈਂਟ ਕ੍ਰਿਮੀਨਲ ਐਕਟੀਵਿਟੀ ਕੈਨੇਡਾ ਜਿਹਦੇ 'ਚ ਹੋਮੀਸਾਈਡ, ਐਕਸਟੋਰਸ਼ਨ, ਕਨੈਕਸ਼ਨਸ ਟੂ ਦਾ ਉਹਨਾਂ ਦਾ ਸੰਬੰਧ ਇੰਡੀਅਨ ਏਜੰਟਾਂ ਦੇ ਨਾਲ ਹੈ ਔਰ ਇਹ ਜਿਹੜੀ ਕਲਾਸੀਫਾਈਡ ਐਵੀਡੈਂਸ ਅਸੀਂ ਦੇਖੀ ਹੈ ਉਹਦੇ ਨਾਲ ਇਹ ਮੈਚ ਕਰਦੀ ਹੈ। ਔਰ ਇਹ ਜਿਹੜਾ ਇਸ ਤੋਂ ਈਵਨ ਇੰਟੈਲੀਜੈਂਸ ਕਮਿਊਨਿਟੀ ਕੈਨੇਡਾ ਦੀ ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਇੰਡੀਆ ਐਜ਼ ਐਨ ਐਮਰਜਿੰਗ ਸਾਈਬਰ ਥ੍ਰੈਟ ਐਕਟਰ ਕਿ ਇਕੱਲਾ ਇਹੀ ਨਹੀਂ ਵੀ ਗਰਾਊਂਡ ਦੇ ਉੱਤੇ ਇਹ ਕਰ ਰਹੇ ਨੇ,
ਈਵਨ ਸਾਈਬਰ ਦੇ ਵਿੱਚ ਵੀ ਜਿਹੜਾ ਹੈ ਉਹ ਉਹਨਾਂ ਦੀ ਸਪਾਈਂਗ ਔਰ ਦੂਸਰੀ ਇਸ ਦੇ ਵਿੱਚ ਕਰ ਰਹੇ ਨੇ। ਫਿਰ ਕਮਿਸ਼ਨ ਨੇ ਕਿਹਾ ਵੀ ਅਗੇਨ ਕਿ ਸਾਡੇ ਕੋਲ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਉੱਤੇ ਅਸੀਂ ਕਿਉਂਕਿ ਟਰਮਸ ਆਫ ਰੈਫਰੈਂਸ ਨਹੀਂ ਨੇ, ਅਸੀਂ ਇਸ ਦੇ ਉੱਤੇ ਡੀਟੇਲ 'ਚ ਨਹੀਂ ਜਾ ਸਕਦੇ। ਔਰ ਇਹ ਉਹਨਾਂ ਨੇ ਕਿਹਾ ਕਿ ਵੀ ਅਸੀਂ ਤਾਂ ਸਿਰਫ ਇੱਕ ਸਰਫੇਸ ਫਰੋਲਿਆ ਔਰ ਪਰ ਇਸ 'ਚੋਂ ਇੱਕ ਗੱਲ ਕਲੀਅਰ ਹੈ ਕਿ ਵੀ ਇਹ ਜਿਹੜਾ ਕੋਈ ਵੀ ਆਉਣ ਵਾਲੇ ਪੀਰੀਅਡ ਦੇ ਵਿੱਚ ਜਿਹੜਾ ਉਹ ਇਸ ਤੋਂ ਖਬਰਦਾਰੀ ਦੀ ਲੋੜ ਹੈ। ਔਰ ਇੰਟੈਲੀਜੈਂਸ ਏਜੰਸੀਆਂ ਨੇ ਇਹ ਵੀ ਰਿਪੋਰਟ ਕੀਤਾ ਹੈ ਕਿ ਵੀ ਗਵਰਨਮੈਂਟ ਆਫ ਇੰਡੀਆ ਦੇ ਆਫੀਸ਼ੀਅਲ ਲਗਾਤਾਰਤਾ ਦੇ ਨਾਲ ਕੈਨੇਡਾ ਦੇ ਵਿੱਚ ਸਰਗਰਮ ਨੇ, ਡਾਇਰੈਕਟਲੀ ਵੀ, ਕੈਨੇਡੀਅਨ ਪ੍ਰੋਕਸੀਜ਼ ਰਾਹੀਂ ਵੀ। ਔਰ ਇਹ ਜਿਹੜਾ ਉਹਨਾਂ ਦਾ ਇੰਡੀਅਨ ਆਫੀਸ਼ੀਅਲਸ ਦਾ ਇੰਟਰਸਟ ਵੀ ਸੀ ਇੰਡੀਵਿਜੂਅਲ ਇਲੈਕਟਰਲ ਕੰਟੈਸਟ ਦੇ ਵਿੱਚ। ਔਰ ਇਸ ਸਾਰੇ ਦੇ ਵਿੱਚ ਜਿਹੜੀ ਇੰਟੈਲੀਜੈਂਸ ਹੋਲਡਿੰਗਸ ਨੇ ਉਹਨਾਂ ਨੇ ਇਹ ਵੀ ਦੱਸਿਆ ਕਿ ਪ੍ਰੋਕਸੀ ਏਜੰਟਸ ਨੇ ਕਾਫੀ ਫਾਈਨੈਂਸ਼ੀਅਲ ਸਪੋਰਟ ਕੈਂਡੀਡੇਟਸ ਦੀ ਕੀਤੀ 3 ਪੋਲੀਟੀਕਲ ਪਾਰਟੀਜ਼ ਜਿਹੜੀਆਂ ਸੀ 2021 ਦੇ ਵਿੱਚ। ਔਰ ਇਹ ਜਿਹੜਾ ਸੋਰਸ ਹੈ ਵੀ ਕਿੱਥੋਂ ਪੈਸਾ ਆ ਰਿਹਾ ਜਿਹੜੇ ਕੈਂਡੀਡੇਟ ਨੇ ਸ਼ਾਇਦ ਉਹਨਾਂ ਦੇ ਨੌਲੇਜ ਦੇ ਵਿੱਚ ਵੀ ਨਹੀਂ ਸੀ। ਫਿਰ ਇਹ ਹੈ ਵੀ ਇੰਡੀਆ ਨੇ ਕੈਨੇਡਾ ਨੂੰ ਪ੍ਰੈਸ਼ਰ ਕਰਨ ਦੀ ਕੋਸ਼ਿਸ਼ ਕੀਤੀ ਕੈਨੇਡੀਅਨ ਲਾਅ ਦੇ ਨੂੰ ਵਾਇਓਲੇਟ ਕਰਕੇ, ਤਾਂ ਕਿ ਜਿਹੜੇ ਇੰਡੀਪੈਂਡੈਂਟ ਖਾਲਿਸਤਾਨ ਦੇ ਸਪੋਰਟਰ ਨੇ ਉਹਨਾਂ ਨੂੰ ਹਰਾਇਆ ਜਾ ਸਕੇ। ਇੰਡੀਆ ਦੀਆਂ ਫੋਰਨ ਇੰਟਰਫੇਰੈਂਸ ਐਕਟੀਵਿਟੀਜ਼ ਜਿਹੜੀਆਂ ਨੇ ਉਹ ਕੈਨੇਡਾ ਦੀ ਪੋਜੀਸ਼ਨ ਨੂੰ ਆਪਣੇ ਮੁਤਾਬਕ ਢਾਲਣਾ ਚਾਹੁੰਦੇ ਨੇ ਔਰ ਜਿਹੜੇ ਸਪੋਰਟਰਸ ਨੇ ਖਾਲਿਸਤਾਨ ਦੇ ਉਹਨਾਂ ਨੂੰ ਖੂੰਜੇ ਲਾਉਣ ਦੀ ਲਾਈਨ ਹੈ। ਔਰ ਇਸੇ ਤਰ੍ਹਾਂ ਉਹਨਾਂ ਦੀ ਕਾਫੀ ਲੰਮੀਆਂ ਚੌੜੀਆਂ ਰਿਕਮੈਂਡੇਸ਼ਨਸ ਨੇ। ਮੈਂ ਹੁਣ ਇਸ ਦੀ ਨਾਲ ਜਿਹੜਾ ਖਾਸ ਤੌਰ 'ਤੇ ਸਿੱਖ ਫੈਡਰੇਸ਼ਨ ਕੈਨੇਡਾ ਨੇ ਇਸ ਦੇ ਉੱਤੇ ਸਟੇਟਮੈਂਟ ਜਾਰੀ ਕੀਤੀ ਹੈ ਔਰ ਉਹਦੇ 'ਚ ਉਹਨਾਂ ਨੇ ਇਹਨੂੰ ਕਿਉਂਕਿ ਬੀਬੀ ਜਸਟਿਸ ਹੋਗ ਹੈ, ਇਹਨੂੰ ਹੋਗ ਕਮਿਸ਼ਨ ਦਾ ਨਾਮ ਉਹਨਾਂ ਨੇ ਦਿੱਤਾ ਹੈ। ਉਹਨਾਂ ਨੇ ਕਿਹਾ ਕਿ ਵੀ ਇਹ ਹੋਗ ਕਮਿਸ਼ਨ ਐਨ ਇੰਪੋਰਟੈਂਟ ਫਸਟ ਸਟੈਪ ਬਟ ਫਾਲ ਸ਼ਾਰਟ ਆਫ ਕੰਬੈਟਿੰਗ ਇੰਡੀਅਨ ਵਾਇਲੈਂਸ ਇਨ ਕੈਨੇਡਾ। ਕਿ ਵੀ ਇੱਕ ਚੰਗਾ ਸਟੈਪ ਹੈ ਕਿ ਉਹਨੇ ਕਬੂਲਿਆ ਕਿ ਵੀ ਇੰਡੀਆ ਦੀ ਇੰਟਰਫੇਰੈਂਸ ਹੈ ਔਰ ਕਿਸ ਲੈਵਲ 'ਤੇ ਹੈ ਡਿਪਲੋਮੈਟਾਂ ਦੇ ਇਲੈਕਸ਼ਨ 'ਚ। ਪਰ ਇਹ ਜਿਹੜਾ ਇਸ ਮਸਲੇ ਦਾ ਕੋਈ ਅੱਗੋਂ ਨਹੀਂ ਤੁਰਦਾ ਜਿਹਦੇ ਥੱਲੇ ਇਹ ਹੈ ਕਿ ਵੀ ਜਿਹੜੀ ਸਿੱਖਾਂ ਦੇ ਖਿਲਾਫ ਇੰਡੀਅਨ ਸਟੇਟ ਦੀ ਵਾਇਲੈਂਸ ਹੈ। ਔਰ ਮੈਂ ਉਹਨਾਂ ਦੀ ਸਟੇਟਮੈਂਟ ਪ੍ਰੈਸ ਸਟੇਟਮੈਂਟ ਨੂੰ ਕੋਟ ਕਰਦਾ। ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜੀ ਰੀਸੈਂਟ ਫਾਈਂਡਿੰਗਸ ਨੇ ਕੈਨੇਡਾ ਦੇ ਫੋਰਨ ਇੰਟਰਫੇਰੈਂਸ ਕਮਿਸ਼ਨ ਦੀਆਂ, ਉਹਨੇ ਇਹ ਅਨਇਕੁਈਵੋਕਲੀ ਕਨਫਰਮ ਕਰ ਦਿੱਤਾ ਹੈ ਕਿ ਕਿਵੇਂ ਗਵਰਨਮੈਂਟ ਆਫ ਇੰਡੀਆ ਜਿਹੜੀ ਹੈ ਉਹ ਕੈਨੇਡੀਅਨ ਇਲੈਕਟਰਲ ਪ੍ਰੋਸੈਸ ਦੇ ਵਿੱਚ ਜਿਹੜੀ ਹੈ ਇੰਟਰਫੀਅਰ ਕਰਦੀ ਰਹੀ ਹੈ ਪਬਲਿਕ ਇੰਸਟੀਟਿਊਸ਼ਨਸ ਦੇ ਵਿੱਚ ਤੇ ਸਿੱਖ ਕੌਮ ਦੇ ਮਾਮਲਿਆਂ ਦੇ ਵਿੱਚ ਇਨ ਪਾਰਟਿਕੂਲਰ। ਇਸ ਸਾਰੇ ਦੇ ਬਾਵਜੂਦ ਕਿ ਵੀ ਜੋ 4 ਦਹਾਕਿਆਂ ਤੋਂ ਕਮਿਊਨਿਟੀ ਦੇ ਨਾਲ ਵਾਪਰ ਰਿਹਾ ਸੀ, ਇਸ ਹੋਗ ਕਮਿਸ਼ਨ ਦਾ ਕਿਉਂਕਿ ਲਿਮਟਿਡ ਸਕੋਪ ਸੀ, ਇਸ ਲਈ ਬਹੁਤ ਸਾਰੇ ਸਵਾਲ ਜਿਹੜੇ ਨੇ ਉਹਨਾਂ ਦੇ ਜਵਾਬ ਨਹੀਂ ਆਏ, ਅਨਆਨਸਰਡ ਨੇ। ਔਰ ਇਸ ਲਈ ਸਿੱਖਸ ਅਕ੍ਰੋਸ ਦਾ ਕੰਟਰੀ ਆਰ ਕਾਲਿੰਗ ਫਾਰ ਅ ਫਰੈਸ਼ ਇਨਕੁਆਇਰੀ to examine the circumstances leading to Bhai Hardeep Singh Nijjar's assassination and any other violent activity linked to agents of government of India। ਉਹਨਾਂ ਨੇ ਕਿਹਾ ਜੀ ਹੁਣ ਜਿਹੜਾ ਇੱਕ ਕਮਿਸ਼ਨ ਆਫ ਇਨਕੁਆਇਰੀ ਹੋਏ ਜਿਹੜਾ ਨਿੱਜਰ ਮਰਡਰ ਦੇ ਉੱਤੇ ਫੋਕਸ ਹੋਏ। ਔਰ ਉਹਨਾਂ ਨੇ ਕਿਹਾ ਕਿ ਵੀ ਜਸਟਿਸ ਹੋਗ ਨੇ ਖੁਦ ਮੰਨਿਆ ਕਿ ਵੀ ਇਹ ਟਰਮਸ ਆਫ ਰੈਫਰੈਂਸ didn't allow for an in-depth study of this transnational repression and as a result likely only scratched the surface of this phenomena। ਕਿ ਜਿਹੜਾ ਟਰਾਂਸਨੈਸ਼ਨਲ ਰਿਪਰੈਸ਼ਨ ਹੈ ਉਹਦਾ ਤਾਂ ਜਸਟ ਸਰਫੇਸ ਹੀ ਖੁਰਚਿਆ ਹੈ ਕਿਉਂਕਿ ਉਹ ਟਰਮਸ ਆਫ ਰੈਫਰੈਂਸ ਨਹੀਂ ਸੀ। ਫਿਰ ਉਹਨੇ ਕਿਹਾ ਕਿ ਵੀ ਇਹ ਜਿਹੜਾ ਉਹਦੀ ਮੈਂਡੇਟ ਤੋਂ ਬਿਯੋਂਡ ਸੀ, ਇਸ ਲਈ ਉਹ ਇਨਵੈਸਟੀਗੇਟ ਨਹੀਂ ਕਰ ਸਕਦੀ। ਔਰ ਇਹ ਜਿਹੜੀ ਹੈ ਕੰਪ੍ਰੈਹੈਂਸਿਵ ਸਟ੍ਰੈਟਜੀ ਹੋਣੀ ਚਾਹੀਦੀ ਹੈ ਟੂ ਐਡਰੈਸ ਟਰਾਂਸਨੈਸ਼ਨਲ ਰਿਪਰੈਸ਼ਨ as any effective response to foreign interference must consider the realities of transnational repression in Canada। ਇਹ ਜੱਜ ਦੇ ਲਫ਼ਜ਼ ਨੇ, ਉਹ ਕਮਿਸ਼ਨ ਦੇ ਲਫ਼ਜ਼ ਨੇ। ਔਰ ਇਸ ਦਾ ਮਤਲਬ ਇਹ ਹੈ ਵੀ ਜੱਜ ਇਸ ਕਮਿਸ਼ਨ ਨੇ ਸਿੱਧੇ ਤੌਰ 'ਤੇ ਭਾਰਤ ਨੂੰ ਦੋਸ਼ੀ ਦੱਸਿਆ ਕੈਨੇਡੀਅਨ ਮਾਮਲਿਆਂ 'ਚ ਦਖਲ ਅੰਦਾਜ਼ੀ ਦਾ। ਔਰ ਨਾਲ ਦੀ ਨਾਲ ਇਸ ਦੇ ਉੱਤੇ ਜਿਹੜਾ ਲੀਗਲ ਕੌਂਸਲ ਸਿੱਖ ਫੈਡਰੇਸ਼ਨ ਕੈਨੇਡਾ ਅਤੇ ਕੋਲੀਸ਼ਨ ਸਿੱਖ ਆਰਗੇਨਾਈਜੇਸ਼ਨ ਜਿਸ ਨੂੰ ਪ੍ਰਭਜੋਤ ਸਿੰਘ ਹੋਰਾਂ ਨੇ ਰਿਪਰੈਜ਼ੈਂਟ ਕੀਤਾ ਸੀ। ਔਰ ਅਸੀਂ ਦੱਸਦੇ ਹੀ ਹੈ ਕਿ ਅੱਜ ਸਾਡੇ ਐਂਕਰ ਸੁਖਵਿੰਦਰ ਸਿੰਘ ਫਾਲਟ ਲਾਈਨਸ
ਉਹਨਾਂ ਨੇ ਜਿਹੜਾ ਪ੍ਰਭਜੋਤ ਸਿੰਘ ਹੋਰਾਂ ਨੂੰ ਇੰਟਰਵਿਊ ਕੀਤਾ ਹੈ ਇਸ ਰਿਪੋਰਟ ਦੇ ਉੱਤੇ ਜੀ ਔਰ ਬਹੁਤ ਜਲਦੀ ਉਹ TV 84 ਦੇ ਵੈਬਸਾਈਟ ਤੇ ਦੇਖਿਆ ਜਾ ਸਕੇਗਾ। ਨਾਈਸ। ਔਰ ਪ੍ਰਭਜੋਤ ਸਿੰਘ ਨੇ ਇਸ ਦੇ ਉੱਤੇ ਕਿਹਾ ਹੈ ਕਿ ਇਟ ਮਸਟ ਬੀ ਅਨਇਕੁਈਵਕਲੀ ਸਟੇਟਡ that Canada's security and intelligence community failed to detect the extent of India's activities until after the assassination of Bhai Hardeep Singh Nijjar, despite specific concerns being communicated to the government about potential assassinations in the summer of 2022. So ਇਹਦੇ ਤਾਂ ਫੇਲਿਅਰ ਹੈ ਵੀ ਜੇ ਉਹਨਾਂ ਨੂੰ ਵਾਰਨ ਵੀ ਕਰ ਰਹੇ ਨੇ RCMP ਆ ਕੇ ਹਰਦੀਪ ਸਿੰਘ ਨਿੱਜਰ ਨੂੰ ਵਾਰਨ ਕਰ ਰਹੀ ਹੈ ਪਰ ਤੁਸੀਂ ਪ੍ਰੋਟੈਕਸ਼ਨ ਕਿਉਂ ਨਹੀਂ ਦੇ ਰਹੇ। ਬਿਲਕੁਲ। ਔਰ ਇਹ ਕਮਿਸ਼ਨ ਬਣਾਉਣ 'ਚ ਵੀ ਜਸਟਿਨ ਟਰੂਡੋ ਗਵਰਨਮੈਂਟ ਨੇ ਬਹੁਤ ਡਿਲੇ ਕੀਤਾ ਔਰ ਇਸ ਲਈ ਕਿਉਂਕਿ ਪਬਲਿਕ ਟਰਾਂਸਪੇਰੈਂਸੀ ਨਹੀਂ ਸੀ ਔਰ ਇੰਡੀਅਨ ਫੋਰਨ ਇੰਟਰਫੇਰੈਂਸ ਨੂੰ ਰੋਕਣ ਦੇ ਲਈ ਡਿਸਾਈਸਿਵ ਐਕਸ਼ਨ ਨਹੀਂ ਸੀ ਜਦੋਂ ਤੱਕ ਕਿ ਹਰਦੀਪ ਸਿੰਘ ਨਿੱਜਰ ਦਾ ਮਰਡਰ ਨਹੀਂ ਹੋ ਜਾਂਦਾ। ਸੋ ਇਹ ਉਹਨਾਂ ਨੇ ਇਸ ਦੇ ਉੱਤੇ ਗੱਲ ਕੀਤੀ ਹੈ ਔਰ ਇਸ ਦੇ ਉੱਤੇ ਸਿੱਖ ਫੈਡਰੇਸ਼ਨ ਦਾ ਕਹਿਣਾ ਕਿ ਅਸੀਂ ਇਹਨਾਂ ਜਿਹੜੀਆਂ ਕਮੀਆਂ ਰਹੀਆਂ ਨੇ ਸਰਕਾਰ ਦੇ ਪੱਖ ਤੋਂ ਅਸੀਂ ਕੈਨੇਡੀਅਨ ਗਵਰਨਮੈਂਟ ਨੂੰ ਕਹਿੰਦੇ ਹਾਂ ਕਿ ਪਬਲਿਕ ਇਨਕੁਆਇਰੀ ਹੁਣ ਕਰਾਏ ਅਰਲੀਐਸਟ ਪੋਸੀਬਲ ਟਾਈਮ ਟੂ ਰਿਵਿਊ ਦਾ ਸਰਕਮਸਟੈਂਸਿਸ ਲੀਡਿੰਗ ਟੂ ਭਾਈ ਹਰਦੀਪ ਸਿੰਘ ਨਿੱਜਰਸ ਅਸੈਸੀਨੇਸ਼ਨ ਔਰ ਇਹਦੇ ਲਈ ਇੰਡੀਪੈਂਡੈਂਟ ਇਨਕੁਆਇਰੀ ਜਿਹੜੀ ਹੈ ਤਾਂ ਕਿ ਫੁੱਲ ਰੇਂਜ ਹੋਏ ਜਿਹਦੇ ਵਿੱਚ ਸਾਰੇ ਹੀ ਇਹ ਫੈਕਟਰ ਆਉਣ। ਇਸੇ ਤਰ੍ਹਾਂ ਭਾਈ ਮਨਿੰਦਰ ਸਿੰਘ ਜਿਹੜੇ ਸਪੋਕਸਪਰਸਨ ਨੇ ਸਿੱਖ ਫੈਡਰੇਸ਼ਨ ਦੇ ਉਹਨਾਂ ਨੇ ਕਮੈਂਟ ਕੀਤਾ ਕਿ ਡਿਸਪਾਈਟ all of the developments over the past year, Sikhs across the country continue to face ongoing threats to their lives and receive direct warnings from security agencies. ਕਿ ਸਾਰੇ ਵਰੇ ਦੇ ਵਿੱਚ ਵੀ ਜਿਹੜੀ ਭਾਰਤੀ ਏਜੰਟਾਂ ਜਾਂ ਉਹਨਾਂ ਦੇ ਕਾਤਲਾਂ ਦੀਆਂ ਧਮਕੀਆਂ ਦਾ ਸਿਲਸਿਲਾ ਹੈ ਉਹ ਬਰਾਬਰ ਜਾਰੀ ਹੈ ਔਰ extreme level of violence unleashed by the government of India and its agents is unparalleled in Canadian history. The government of India has and continues to target Canadian institutions and the Sikh community in this country using a broad range of tactics, and the final report notes that India will likely continue these activities in the future as well. ਕਿ ਭਾਰਤ ਦੀ ਜਿਹੜੀ ਹੈ ਉਹ ਕੋਈ ਰੋਕਥਾਮ ਦੀ ਲਾਈਨ ਨਹੀਂ ਹੈ, ਇਹਦੀ ਰਿਪੋਰਟ ਚੋਂ ਹੀ ਜ਼ਾਹਰ ਹੈ ਔਰ ਇਸ ਮਾਮਲੇ 'ਚ ਗਵਰਨਮੈਂਟ ਆਫ ਕੈਨੇਡਾ ਮਸਟ ਡੈਮੋਨਸਟ੍ਰੇਟ the political will to recognize India's actions as those of a hostile state and hold all officials responsible for the violence to account. ਕਿ ਜਦੋਂ ਤੱਕ ਪੋਲੀਟੀਕਲ ਵਿਲ ਨਹੀਂ ਹੋਏਗੀ ਗਵਰਨਮੈਂਟ ਦੇ ਲੈਵਲ ਦੇ ਉੱਤੇ ਇਹਦਾ ਹੱਲ ਨਹੀਂ ਨਿਕਲੇਗਾ ਔਰ ਇਹ ਜਿਹੜਾ ਫਾਈਨਲ ਰਿਪੋਰਟ ਹੈ ਆਪਣੇ ਆਪ 'ਚ ਹੀ ਦੱਸਦੀ ਹੈ ਕਿ ਇੰਡੀਆ ਨੇ ਕਿਵੇਂ ਸੋਫਿਸਟੀਕੇਟ ਕੈਂਪੇਨ ਚਲਾਏ ਫੋਰਨ ਇੰਟਰਫੇਰੈਂਸ ਦੇ ਵਿੱਚ ਡਾਇਰੈਕਟ ਇਲੈਕਟਰਲ ਇੰਟਰਫੇਰੈਂਸ ਕੀਤੀ ਹਰ ਲੈਵਲ ਆਫ ਗਵਰਨਮੈਂਟ ਦੇ ਹਰ ਸਟੇਜ ਦੇ ਉੱਤੇ ਫਿਰ ਇਨਫੋਰਮੇਸ਼ਨ ਮੈਨੀਪੂਲੇਸ਼ਨ ਕੀਤੀ ਔਰ ਇਨ ਪਾਰਟਿਕੂਲਰ ਕਮਿਸ਼ਨਰ ਹੋਗ ਨੋਟਸ that India has tried to pressure Canada to go beyond the parameters of Canadian law to counter Sikh activists advocating for an independent Khalistan and ultimately manipulate Canadian policy to align with India's interests in this regard. She further notes that RCMP's October 2024 revelations about India's increasingly aggressive and violent actions against the Sikh community were consistent with the classified evidence she reviewed. जो RCMP ने testify ਕੀਤਾ उन्हें देखा कि भाई ये क्लासीफाइड डॉक्यूमेंट मौजूद ने सो ਅਸੀਂ ਸਮਝਦੇ ਹਾਂ ਕਿ ਵੀ ਇਹ ਵੈਲਕਮ ਹੈ ਰਿਪੋਰਟ ਔਰ ਅਸੀਂ ਵੀ ਇਹਨਾਂ ਦੇ ਵਿੱਚ ਹੀ ਆਪਣੀ ਆਵਾਜ਼ ਰਲਾਉਂਦੇ ਹਾਂ ਕਿ ਹੁਣ ਜਿੱਥੋਂ ਤੱਕ ਇਹ ਕਮਿਸ਼ਨ ਲੈ ਆਇਆ ਜੋ ਉਹਦਾ ਮੈਂਡੇਟ ਸੀ ਉਹਨੇ 123 ਪੇਜਾਂ 'ਚ ਹਕੀਕਤ ਬਿਆਨੀ ਹੈ ਹੁਣ ਫਰਦਰ ਜਿਹੜਾ ਹਰਦੀਪ ਸਿੰਘ ਨਿੱਜਰ ਅਸੈਸੀਨੇਸ਼ਨ ਨੂੰ ਇਨ ਫੋਕਸ ਰੱਖ ਕੇ ਜਿਹੜਾ ਇਸ ਦੇ ਉੱਤੇ ਫੁੱਲ ਸਕੇਲ ਪਬਲਿਕ ਇਨਕੁਆਇਰੀ ਤਾਂ ਕਿ ਇੰਡੀਆ ਦੇ ਰੋਲ ਨੂੰ ਫਰਦਰ ਜਿਹੜਾ ਉਹ ਜਗਜ਼ਾਰ ਹੋਏ ਔਰ ਉਹਨੂੰ ਐਕਸਪੋਜ਼ ਕੀਤਾ ਜਾਏ। ਹਾਲਾਂਕਿ ਇਸ ਰਿਪੋਰਟ ਆਉਣ ਤੋਂ ਬਾਅਦ ਕਿਉਂਕਿ ਇੰਡੀਆ ਇਸ ਰਿਪੋਰਟ ਦੀ ਅਹਿਮੀਅਤ ਨੂੰ ਸਮਝਦਾ ਹੈ ਗਵਰਨਮੈਂਟ ਅਪਾਇੰਟਡ ਫੁੱਲ 1.5 ਸਾਲ ਦੀ ਇਨਵੈਸਟੀਗੇਸ਼ਨ ਤੋਂ ਬਾਅਦ ਸਾਹਮਣੇ ਆਈ ਹੈ ਉਹਨਾਂ ਨੇ ਫੌਰਨ ਇਸ ਦੇ ਉੱਤੇ ਜਿਹੜਾ ਹੈ ਆਪੋਜ਼ਿਟ ਲਾਈਨ ਲਈ India rejects Canadian Commission's insinuations on interference in elections. It is in fact Canada which has been consistently interfering in India's internal affairs.
ਇਹ ਹੈ ਉਲਟਾ ਚੋਰ ਕੋਤਵਾਲ ਕੋ ਡਾਂਟੇ। ਇੰਡੀਆ ਨੇ ਕਿਹਾ ਜੀ ਇਹ ਬਿਲਕੁਲ ਸਾਡੇ ਤੇ ਝੂਠੇ ਇਲਜ਼ਾਮ ਲਾਏ ਨੇ, ਅਸੀਂ ਨਹੀਂ ਕਿਹਾ, ਇਹ ਕੈਨੇਡਾ ਕਰ ਰਿਹਾ ਜਿਹੜਾ ਉਹ ਭਾਰਤ ਦੇ ਮਾਮਲਿਆਂ 'ਚ ਦਖਲ ਅੰਦਾਜ਼ੀ। ਸੋ ਅਸੀਂ ਸਮਝਦੇ ਹਾਂ ਕਿ ਇਹ ਸਿੱਖ ਜਥੇਬੰਦੀਆਂ ਨੇ ਵੀ ਜਿਸ ਅੰਦਾਜ਼ ਦੇ ਵਿੱਚ, ਔਰ ਇਹੀ ਤਰੀਕਾ ਹੈ, ਔਰ ਕੈਨੇਡਾ ਦੇ ਵਿੱਚ ਜੇ ਇੰਡੀਅਨ ਸਿਸਟਮ ਨੇ ਮਿਸਇਨਫੋਰਮੇਸ਼ਨ ਡਿਸਇਨਫੋਰਮੇਸ਼ਨ ਦਾ ਸਹਾਰਾ ਲਿਆ ਤੇ ਇਹ ਜਿਹੜੀ ਸਿੱਖ ਫੈਡਰੇਸ਼ਨ ਹੈ, ਬਾਜ਼ ਹੈ, ਵਰਲਡ ਸਿੱਖ ਆਰਗੇਨਾਈਜੇਸ਼ਨ ਹੈ, ਇਹਨਾਂ ਸਾਰਿਆਂ ਨੇ ਨਾਲ ਦੀ ਨਾਲ ਕਾਊਂਟਰ ਵੀ ਕੀਤਾ। ਇਹੀ ਕਾਰਨ ਹੈ ਕਿ ਵੀ ਉਹਨਾਂ ਦੀ ਕੋਈ ਮਿਸਇਨਫੋਰਮੇਸ਼ਨ ਜੋ ਹੀ ਸਾਹਮਣੇ ਆਉਂਦੀ ਹੈ ਉਹਨੂੰ ਨਾਲ ਦੀ ਨਾਲ ਸਿੱਖ ਕਾਊਂਟਰ। ਇਹ ਹੈ ਜਦੋਂ ਅਸੀਂ ਓਵਰ ਏ ਪੀਰੀਅਡ ਆਫ ਟਾਈਮ ਗਰੋ ਹੁੰਦੇ ਹਾਂ, ਜਿਵੇਂ ਅਸੀਂ ਕੱਲ੍ਹ ਇਹਨਾਂ ਦੇ ਰੇਡਸ ਗੁਰਦੁਆਰਿਆਂ ਦੀ ਡਿਸਇਨਫੋਰਮੇਸ਼ਨ ਸੀ, ਵਿਦਿਨ 24 ਆਵਰਸ ਜਿਹੜਾ ਉਹਨਾਂ ਨੂੰ ਗੋਡਿਆਂ ਪਰਨੇ ਲੈ ਕੇ ਉਹ ਮਾਫੀ ਮੰਗਣ ਤੇ ਮਜਬੂਰ ਨੇ ਕਿ ਅਦਰਵਾਈਜ਼ ਤੁਹਾਡੇ ਕੋਲ ਕੋਈ ਸਾਧਨ ਹੀ ਨਹੀਂ ਸੀ ਹੁੰਦੇ ਜੀ, ਜਾਂ ਕੋਈ ਹੁੰਦਾ ਹੀ ਨਹੀਂ ਸੀ। ਸੋ ਇਹ ਬੜਾ ਜ਼ਰੂਰੀ ਹੈ ਕਿ ਵੀ ਇਸ ਵੇਲੇ ਜਦੋਂ ਅਸੀਂ ਬਾਰ-ਬਾਰ ਇਹ ਕਹਿੰਦੇ ਹਾਂ ਵੀ ਇੱਕ ਜ਼ਮਾਨਾ ਸੀ ਲੜਾਈਆਂ ਜੰਗ ਦੇ ਮੈਦਾਨ 'ਚ ਲੜੀਆਂ ਜਾਂਦੀਆਂ ਸੀ, ਜਿੱਤੀਆਂ ਹਾਰੀਆਂ ਜਾਂਦੀਆਂ ਸੀ, ਅੱਜ ਨੈਰੇਟਿਵ ਦੀ ਲੜਾਈ ਹੈ, ਬਿਰਤਾਂਤ ਦੀ ਲੜਾਈ ਹੈ, ਔਰ ਉਹਦੇ 'ਚ ਟਾਈਮਿੰਗ ਬੜੀ ਇੰਪੋਰਟੈਂਟ ਹੈ। ਮੈਂ ਆਪਣੀ ਮੀਡੀਆ ਟੀਮ ਨੂੰ ਵੀ ਅਕਸਰ ਇਹ ਕਹਿੰਦਾ ਹੈ ਕਿ ਵੀ ਜਦੋਂ ਤੱਕ ਤੁਹਾਨੂੰ ਇਹ ਸਮਝ ਨਹੀਂ ਹੋਏਗੀ ਕਿ ਇੰਨੀ ਤੇਜ਼ੀ ਨਾਲ ਅੱਜ ਕੱਲ੍ਹ ਖਬਰ ਫੈਲਦੀ ਹੈ, ਜਦੋਂ ਤੱਕ ਤੁਸੀਂ ਸੰਭਲਦੇ ਹੋ, ਜੇ ਤੁਸੀਂ ਫੌਰਨ ਉਹਨੂੰ ਕਾਊਂਟਰ ਨਹੀਂ ਕਰਦੇ, ਉਹਦੀ ਕੋਈ ਐਵੇਂ ਬਾਅਦ 'ਚ ਤੁਸੀਂ ਉਹਨੂੰ ਡਿਨਾਈ ਕਰੀ ਜਾਓ, ਉਹਨੂੰ ਕੰਡੈਮ ਕਰੀ ਜਾਓ। ਸੋ ਇਹ ਮੈਂ ਸਮਝਦਾ ਵੀ ਇਸ ਵੇਲੇ ਇਹ ਬਹੁਤ ਇੰਪੋਰਟੈਂਟ ਹੈ ਕਿ ਸਿੱਖ ਨੈਰੇਟਿਵ ਸਿਰਜਿਆ ਜਾਏ, ਇਹਨਾਂ ਨੂੰ ਜਿਹੜਾ ਐਕਸਪੋਜ਼ ਕੀਤਾ ਜਾਏ, ਔਰ ਦੁਨੀਆ ਦੇ ਸਾਹਮਣੇ ਆਲਰੇਡੀ ਜੇ ਹੁਣ 123 ਸਫ਼ਿਆਂ ਦੀ ਰਿਪੋਰਟ ਸਿੱਧੇ ਤੌਰ ਦੇ ਉੱਤੇ ਇੱਕ ਫਰੈਂਡਲੀ ਮੁਲਕ ਦੇ ਵਿੱਚ ਇੰਟਰਫੇਅਰੈਂਸ, ਜਿਹਦੇ 'ਚ ਇਲੈਕਸ਼ਨਾਂ ਦੇ ਰਿਜ਼ਲਟ ਨੂੰ ਪ੍ਰਭਾਵਿਤ ਕਰਨਾ ਹੈ, ਪੋਲੀਟੀਕਲ ਪਾਰਟੀਆਂ ਦੇ, ਕੈਨੇਡੀਅਨ ਸਿਟੀਜ਼ਨ ਦਾ ਮਰਡਰ ਕਰਨਾ ਹੈ, ਪਹਾੜੇ ਦੇ ਜਿਹੜੇ ਟੱਟੂ ਨੇ, ਪੇਸ਼ਾਵਰ ਜਿਹੜੇ ਕਾਤਲ, ਉਹਨਾਂ ਨੂੰ ਹਾਇਰ ਕਰਨਾ ਹੈ, ਇਹ ਹੁਣ ਸਿੱਧੇ ਤੌਰ ਦੇ ਉੱਤੇ ਜਿਹੜਾ ਭਾਰਤ ਇਸ ਸਭ ਦੇ ਲਈ ਜ਼ਿੰਮੇਵਾਰ ਹੈ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣੇ ਬ੍ਰੇਕ, ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹੈ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਹੱਕ ਸੱਚ ਇਨਸਾਫ ਦੀ ਆਵਾਜ਼ ਬੁਲੰਦ ਕਰ ਰਿਹਾ ਹੈ। ਆਵਾਜ਼ ਤੁਹਾਡੇ ਪਿਆਰ ਸਦਕਾ, ਤੁਹਾਡੇ ਵਿਸ਼ਵਾਸ ਸਦਕਾ, ਤੁਹਾਡੇ ਡੋਨੇਸ਼ਨ ਸਦਕਾ ਹੀ ਹੋ ਸਕਦੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ। ਸਾਡੇ ਇਸ ਪਤੇ ਤੇ 36-01 37 Avenue, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਸੰਪਰਕ ਕਰ ਸਕਦੇ ਹੋ 5166619184। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ। ਮਿਲਦੇ ਆਫਟਰ ਦਿਸ ਸ਼ਾਰਟ ਬ੍ਰੇਕ।